अस्सलाम वालेकुम, सत श्री अकाल और नमस्कार। ਪੰਜਾਬੀ ਬੈਠਕ ਦੇ ਵਿੱਚ ਅੱਜ ਸਾਡੇ ਖਾਸ ਮਹਿਮਾਨ ਪਰਮਿੰਦਰ ਸਿੰਘ ਸੋਧ ਜੀ ਹਨ। ਪਰਮਿੰਦਰ ਸਿੰਘ ਸੋਧ ਜੀ ਦੇ ਖਿਆਲਾਤ ਤੋਂ ਤੁਸੀਂ ਪਹਿਲੇ ਵੀ ਜਾਣਕਾਰੀ ਲੈ ਚੁੱਕੇ ਹੋ। ਬਹੁਤ ਸਾਰੇ ਦੋਸਤਾਂ ਦੀ ਇਹ ਖਾਹਿਸ਼ ਸੀ ਔਰ ਖਾਸ ਕਰ ਸਾਡੀ ਆਪਣੀ ਪੂਰੀ ਟੀਮ ਦੀ ਇਹ ਖਾਹਿਸ਼ ਸੀ ਕਿ ਪਰਮਿੰਦਰ ਸਿੰਘ ਸੋਧ ਸਾਹਿਬ ਦੇ ਨਾਲ ਇੱਕ ਪਰਮਾਨੈਂਟ ਸਿਲਸਿਲਾ ਚਲਾਇਆ ਜਾਵੇ ਔਰ ਅਸੀਂ ਉਹਨਾਂ ਦਾ ਵੀਕ ਦੇ ਵਿੱਚ ਇੱਕ ਪ੍ਰੋਗਰਾਮ ਉਹਨਾਂ ਤੋਂ ਲਿਆ ਜਾਵੇ ਔਰ ਜਿਹੜਾ ਪੰਜਾਬੀਅਤ ਤੇ ਖਾਸ ਕਰ ਸਾਡਾ ਜਿਹੜਾ ਕਲਾਸੀਕਲ ਲਿਟਰੇਚਰ ਹੈ ਉਹ ਸਾਨੂੰ ਅਸੀਂ ਨਾਮ ਤੇ ਜਾਣਦੇ ਹਾਂ ਕਿ ਬਾਬਾ ਫਰੀਦ, ਬਾਬਾ ਗੁਰੂ ਨਾਨਕ, ਫਲਾਂ ਗੁਰੂ, ਫਲਾਂ ਸੂਫੀ। ਅਸੀਂ ਗਹਿਰਾਈ ਦੇ ਵਿੱਚ ਜਾ ਕੇ ਕਦੀ ਉਹ ਦੇਖਿਆ ਨਹੀਂ ਕਿ ਉਹ ਕਲਾਸੀਕਲ ਲਿਟਰੇਚਰ ਕਿਤਨਾ ਰਿਚ ਹੈ ਔਰ ਦੁਨੀਆ ਦੇ ਕਿਸੇ ਵੀ ਲਿਟਰੇਚਰ ਦੇ ਸਾਹਮਣੇ ਉਸ ਨੂੰ ਰੱਖਾ ਜਾਵੇ ਤੇ ਉਹ ਉੱਤੇ ਹੋਏਗਾ, ਉਹ ਹੀਣਾ ਨਹੀਂ ਹੋਏਗਾ। ਸੋ ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਇੱਕ ਵਾਰੀ ਹੋਰ ਅਸੀਂ ਤੁਹਾਡੇ ਸਾਹਮਣੇ ਜਿਹੜੀ ਸ਼ਖਸੀਅਤ ਹੈ ਉਹ ਹਨ ਪਰਮਿੰਦਰ ਸਿੰਘ ਸੋਧ ਜੀ, ਅਮਰੀਕਾ ਤੋਂ ਸਾਡੇ ਨਾਲ ਜੁੜੇ ਹਨ। ਤੇ ਸੋਧ ਸਾਹਿਬ ਜੀ ਆਇਆਂ ਨੂੰ ਸਰ। ਬਹੁਤ ਬਹੁਤ ਮਿਹਰਬਾਨੀ ਰਜ਼ਾ ਸਾਹਿਬ, ਤੁਹਾਡੀ ਇਨਾਇਤ ਸਦਕਾ ਤੁਹਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਰੂਬਰੂ ਹੋਣ ਦਾ। ਮੈਂ ਉਹਦੇ ਲਈ ਤੁਹਾਡੇ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਸ਼ੁਕਰੀਆ ਸਰ। ਸੋ ਆਂਦੇ ਹਾਂ ਜੀ ਅੱਜ ਦੀ ਸ਼ਖਸੀਅਤ ਤੇ ਜਿਸ ਤੇ ਅਸੀਂ ਖਾਸ ਗੱਲਬਾਤ ਕਰਨੀ ਹੈ। ਇੰਨੀ ਵੱਡੀ ਸ਼ਖਸੀਅਤ ਕਿ ਜਿਨ੍ਹਾਂ ਦੇ ਬਾਰੇ ਸਾਡੇ ਸਾਰੇ ਸੂਫੀਆਂ ਨੇ ਹੀ ਉਹਨਾਂ ਦਾ ਜ਼ਿਕਰ ਕੀਤਾ ਹੈ ਔਰ ਇਹ ਸ਼ਖਸੀਅਤ ਬਾਬਾ ਫਰੀਦ, ਹਜ਼ਰਤ ਬਾਬਾ ਫਰੀਦ ਜਿਨ੍ਹਾਂ ਦਾ ਨਾਮ ਹੈ ਔਰ ਇਹਨਾਂ ਦੇ ਬਾਰੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੋਈ 90% ਪੰਜਾਬੀਆਂ ਨੂੰ ਇਹ ਵੀ ਪਤਾ ਨਹੀਂ ਕਿ ਆਪ ਬਹੁਤ ਉੱਚੇ ਪਾਏ ਦੇ ਸ਼ਾਇਰ ਵੀ ਸਨ ਔਰ ਆਪ ਦੀ ਸ਼ਾਇਰੀ ਨਾ ਸਿਰਫ ਆਮ ਕਿਤਾਬਾਂ ਦੇ ਵਿੱਚ ਹੈ ਬਲਕਿ ਸਿੱਖ ਬਿਰਾ ਜਿਹੜੇ ਸਾਡੇ ਹਨ ਉਹਨਾਂ ਦੀ ਜਿਹੜੀ ਮੁਕੱਦਸ ਕਿਤਾਬ ਹੈ ਗੁਰਬਾਣੀ, ਉਹਨਾਂ ਦੇ ਵਿੱਚ ਬਾਬਾ ਜੀ ਦਾ ਕਲਾਮ ਸ਼ਾਮਿਲ ਹੈ। ਸੋ ਇਹ ਕਲਾਮ ਕਿਵੇਂ ਆਂਦਾ ਹੈ, ਇਹ ਕਲਾਮ ਕਿਵੇਂ ਸ਼ਾਮਿਲ ਹੋਇਆ, ਇਹਦੀ ਕਲੈਕਸ਼ਨ ਦੇ ਵਿੱਚ ਕੀ ਕਹਾਣੀ ਹੈ ਔਰ ਬਾਬਾ ਗੁਰੂ ਨਾਨਕ ਸਰਕਾਰ ਨੇ ਕਿਸ ਤਰੀਕੇ ਨਾਲ ਕਲੈਕਟ ਕੀਤਾ, ਇਹਦੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਪਰਮਿੰਦਰ ਸਿੰਘ ਸੋਧ ਜੀ ਨਾਲ। ਪਰਮਿੰਦਰ ਸਿੰਘ ਸੋਧ ਜੀ, ਸਭ ਤੋਂ ਪਹਿਲੇ ਤੇ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਇਸ ਕਲਾਮ ਦੀ ਜਿਹੜੀ ਕਲੈਕਟ ਕਰਨਾ ਹੈ ਬਾਬਾ ਗੁਰੂ ਨਾਨਕ ਦਾ, ਇਹ ਕਿੱਥੇ ਹੁੰਦਾ ਹੈ? ਇਸ ਲਈ ਇਹ ਖਾਸ ਸਫ਼ਰ ਪਾਕਪਤਨ ਦਾ ਬਾਬਾ ਨਾਨਕ ਸਰਕਾਰ ਉਹ ਵੀ ਕਰਦੇ ਹਨ, ਪਾਕਪਤਨ ਸ਼ਰੀਫ ਦਾ, ਔਰ ਉੱਥੇ ਰਹਿ ਕੇ ਸਾਰਾ ਕਲਾਮ ਕਲੈਕਟ ਕਰਦੇ ਹਨ। ਇਹ ਪਲੀਜ਼ ਦੱਸੋ ਕਿ ਇਹ ਕਦੋਂ ਦੀ ਗੱਲ ਹੈ, ਕਿਵੇਂ ਹੈ, ਇਹਦੇ ਪਿੱਛੇ ਸੋਚ ਕੀ ਹੈ? ਰਿਆਸਤ ਬੜਾ ਦਿਲਚਸਪ ਸਵਾਲ ਹੈ ਤੁਹਾਡਾ ਜੀ ਰਜ਼ਾ ਸਾਹਿਬ। ਇਹ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਮੈਨੂੰ ਕੱਲ ਮੇਰੀ ਇੱਕ ਇੰਟਰਵਿਊ ਹੋ ਰਹੀ ਸੀ ਤੇ ਉਸ ਇੰਟਰਵਿਊ ਦੇ ਦੌਰਾਨ 'ਚ ਮੇਰੇ ਦਿਮਾਗ 'ਚ ਪਹਿਲੀ ਵਾਰੀ ਜ਼ਿਹਨ 'ਚ ਇੱਕ ਗੱਲ ਆਈ ਕਿ ਗੁਰੂ ਨਾਨਕ ਨੂੰ ਇੱਕ ਰੂਹਾਨੀ ਫਕੀਰ ਦੇ ਤੌਰ ਤੇ ਮੰਨਿਆ ਜਾਂਦਾ ਹੈ। ਸਿੱਖਾਂ ਨੇ ਉਹਨੂੰ ਗੁਰੂ ਤਸਲੀਮ ਕਰ ਲਿਆ। ਬੁੱਲਾ ਸ਼ਾਹ ਕਹਿੰਦਾ ਉਹਦੇ ਬਾਰੇ, ਗੁਰੂ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਇਹ ਬਾਬਾ ਬੁੱਲਾ ਸ਼ਾਹ ਦਾ ਕਲਾਮ ਹੈ। ਗੁਰੂ ਨਾਨਕ ਭਾਵੇਂ ਪੈਦਾ ਹੋਇਆ ਰਾਏ ਬੁਲਾਰ ਦੀ ਤਲਵੰਡੀ ਵਿੱਚ, ਤਲਵੰਡੀ ਥਾਂ ਦਾ ਨਾਂ ਹੈ, ਰਾਏ ਬੁਲਾਰ ਉਸ ਭੋਏ ਦਾ ਮਾਲਕ ਸੀ। ਸੋ ਰਾਏ ਬੁਲਾਰ ਦੀ ਤਲਵੰਡੀ, ਉੱਥੇ ਜਦੋਂ ਬਾਬਾ ਨਾਨਕ ਸਾਹਿਬ ਨੇ ਜਨਮ ਲਿਆ ਤੇ ਫਿਰ ਉੱਥੇ ਟਿੱਕੇ ਨਹੀਂ ਬੈਠੇ ਹੋ ਜੀ। ਜੋ ਜਵਾਨੀ ਤੋਂ ਬਾਅਦ ਉਹਨਾਂ ਨੇ ਹੋਸ਼ ਸੰਭਾਲੀ ਜ਼ਿਆਦਾ ਤੇ ਫਿਰ ਉਹਨਾਂ ਨੇ ਘੁੰਮਣਾ ਫਿਰਨਾ ਸ਼ੁਰੂ ਕੀਤਾ। ਹੁਣ ਜਿਹੜੀ ਮੇਰੀ ਜ਼ਿਹਨ 'ਚ ਗੱਲ ਆਈ ਜੀ ਪਹਿਲੀ ਦਫਾ, ਉਹ ਹੈ ਕਿ ਗੁਰੂ ਨਾਨਕ ਦੀ ਬਾਣੀ ਜਿਹੜੀ ਹੈ ਨਾ, ਉਹਦਾ ਜਿਹੜਾ ਕਲਾਮ ਹੈ ਸਾਰਾ, ਉਹ ਤਾਂ ਸਾਰਾ ਰੂਹਾਨੀਅਤ ਵੱਲ ਹੈ ਜੀ। ਪਰ ਇੱਕ ਗੱਲ ਕਮਾਲ ਦੀ ਜਿਹੜੀ ਉਹ ਇਹ ਹੈ, ਅੱਜ ਦੇਖੋ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਜਾਂ ਟੈਲੀਵਿਜ਼ਨ ਮੀਡੀਆ ਕਿੰਨਾ ਤਰੱਕੀ ਕਰ ਗਿਆ ਟੈਕਨੋਲੋਜੀ ਦੇ ਸਿਰ ਦੇ ਉੱਤੇ। ਉਹਨਾਂ ਦਿਨਾਂ ਵਿੱਚ ਮੀਡੀਆ ਦੀ ਕੋਈ ਬਹੁਤੀ ਹੈ ਹੀ ਨਹੀਂ ਸੀ ਬਿਲਕੁਲ ਜੀ। ਪ੍ਰਿੰਟ ਮੀਡੀਆ ਵੀ, ਅਖਬਾਰ ਵੀ ਨਹੀਂ ਸਨ ਜੀ। ਕੁਝ ਇਤਿਹਾਸਕਾਰਾਂ ਨੇ ਕਿਤਾਬਾਂ ਜ਼ਰੂਰ ਲਿਖੀਆਂ, ਕੋਈ ਸ਼ੱਕ ਨਹੀਂ ਇਸ ਚੀਜ਼ 'ਚ। ਪਰ ਬਾਬਾ ਨਾਨਕ ਜਿੱਥੇ ਇੱਕ ਰੂਹਾਨੀ ਸ਼ਖਸੀਅਤ ਦਾ ਮਾਲਕ ਸੀ, ਮੈਨੂੰ ਕੱਲ ਮਹਿਸੂਸ ਹੋਇਆ ਕਿ ਉਹ ਇੱਕ ਮੀਡੀਆ ਦਾ ਵੀ ਮੀਡੀਆਕਾਰ ਵੀ ਸੀ, ਇੱਕ ਜਰਨਲਿਸਟ ਵੀ ਸੀ। ਉਹ ਕਿਵੇਂ, ਹੁਣ ਮੈਂ ਅਰਜ਼ ਕਰਦਾ ਜੀ ਕਿਵੇਂ ਜ਼ਿਹਨ 'ਚ ਗੱਲ ਆਈ। ਬਾਬਰ ਹਮਲਾ ਕਰਦਾ ਭਾਰਤ ਦੇ ਉੱਤੇ, ਹਿੰਦੁਸਤਾਨ ਦੇ ਉੱਤੇ, ਤੇ ਖਾਸ ਕਰਕੇ ਜਿਹੜਾ ਉਹਦਾ ਹਮਲਾ ਹੋਇਆ ਏਮਨਾਬਾਦ ਦੀ ਧਰਤੀ ਦੇ ਉੱਤੇ, ਉਹਦਾ ਕਿਸੇ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਹੁੰਦਾ। ਪਹਿਲਾ ਗੁਰੂ ਨਾਨਕ ਹੈ ਜਿਹਨੇ ਏਮਨਾਬਾਦ ਦੇ ਹਮਲੇ ਦੀ ਇੱਕ ਇੱਕ ਤਸਵੀਰ, ਕਿਵੇਂ ਦਰਦਨਾਕ ਚੀਖੋ ਪੁਕਾਰ
ਔਰਤਾਂ ਦੇ ਨਾਲ ਜ਼ਬਰ ਜ਼ਨਾ ਕੀਤੇ ਗਏ, ਉਹਨਾਂ ਦੀ ਉਹਨੇ ਆਪਣੇ ਇੱਕ ਸ਼ਬਦ ਦੇ ਵਿੱਚ ਉਹਦੀ ਹੂਬਹੂ ਤਸਵੀਰ ਖਿੱਚੀ ਹੈ। ਸੋ ਉਹ ਜਿਹੜੀ ਇੱਕ ਜਰਨਲਿਸਟ ਦੇ ਤੌਰ ਤੇ ਗੁਰੂ ਨਾਨਕ ਨੂੰ ਮੈਂ ਅੱਜ ਜਰਨਲਿਸਟ ਦੇ ਤੌਰ ਤੇ ਪੇਸ਼ ਕਰਨ ਲੱਗਾ ਵਾਂ, ਉਹ ਜੋ ਉਹਨਾਂ ਨੇ ਉਸ ਵੇਲੇ ਕਲਮ ਬੰਦ ਕਰ ਲਈ, ਉਹਦੀ ਤਸਵੀਰ ਉਹ ਅੱਜ ਵੀ ਮੌਜੂਦ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਜ਼ਿਕਰ ਹੈ ਜੀ। ਪਹਿਲੀ ਉਹਦੀ ਲਾਈਨ ਹੈ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾਲੋ ਜੀ। ਢਿੰਗੋ ਜ਼ੋਰੀ ਉਹ ਲੋਕਾਂ ਕੋਲੋਂ ਟੈਕਸ ਉਗਰਾ ਰਿਹਾ ਹੈ। ਅੱਗੋਂ ਮੈਂ ਕੁਝ ਲਾਈਨਾਂ ਛੱਡ ਕੇ ਇੱਕ ਲਾਈਨ ਹੋਰ ਬੋਲਦਾ ਜੇ, ਬਾਬਾ ਨਾਨਕ ਕਹਿੰਦਾ ਸ਼ਰਮ ਧਰਮ ਇੱਕ ਹਯਾ ਤੇ ਇੱਕ ਮਜ਼ਹਬ ਜਿਹੜਾ ਦੀਨ ਹੈ, ਸ਼ਰਮ ਧਰਮ ਦੋਨੋਂ ਠੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਇਹ ਦੋਨੋਂ ਚੀਜ਼ਾਂ ਲੁਕ ਕੇ ਕਿਤੇ ਬਹਿ ਗਈਆਂ ਨੇ, ਅਲੋਪ ਹੋ ਗਈਆਂ ਨੇ, ਤੇ ਜਿਹੜਾ ਕੂੜ ਹੈ, ਝੂਠ ਹੈ, ਉਹਦਾ ਬੋਲਬਾਲਾ ਹੈ। ਧਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਅੱਗੋਂ ਅਗਲੀ ਲਾਈਨ ਹੈ, ਕਾਜੀਆਂ ਬਾਹਮਣਾ ਕੀ ਗੱਲ ਸੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਕਾਜ਼ੀ ਵੀ ਲੋਕ ਲੁਕ ਗਏ ਨੇ ਤੇ ਬਾਹਮਣ ਵੀ ਛਿਪ ਗਏ ਨੇ, ਉਹਨਾਂ ਦੀ ਗੱਲ ਵੀ ਕੋਈ ਸੁਣੀ ਨਹੀਂ ਜਾ ਰਹੀ, ਤੇ ਕਿਹਦੀ ਸੁਣੀ ਜਾ ਰਹੀ? ਸ਼ੈਤਾਨ ਦੀ। ਅਗਦ ਪੜੇ ਸ਼ੈਤਾਨ, ਸ਼ੈਤਾਨ ਜਿਹੜਾ ਜੀ ਉਹ ਰਾਜ ਕਰ ਰਿਹਾ ਹੈ। ਇਹ ਬਾਬੇ ਨਾਨਕ ਦਾ ਹੁਣ ਕਲਾਮ ਦੱਸੋ, ਇੱਕ ਹਿਸਟੋਰੀਕਲ ਇੱਕ ਐਵੀਡੈਂਸ ਹੈ। ਬਿਲਕੁਲ ਉਸ ਵੇਲੇ ਦਾ ਬਾਬਾ ਨਾਨਕ ਜੀ ਪਤਾ ਚੱਲਦਾ ਕਿ ਉਸ ਵੇਲੇ ਕੀ ਵਾਪਰ ਰਹੀ ਸੀ। ਐਗਜ਼ੈਕਟਲੀ ਜੀ। ਹੁਣ ਬਾਬਾ ਨਾਨਕ ਜਿੱਥੇ ਜਿੱਥੇ ਵੀ ਘੁੰਮਿਆ, ਫੁੱਲਾਂ ਦੀ ਮਹਿਕ ਨੂੰ ਕੋਈ ਲੁਕਾ ਨਹੀਂ ਸਕਦਾ ਜੀ। ਬਾਬੇ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ 250-300 ਸਾਲ ਪਹਿਲਾਂ ਪੈਦਾ ਹੋਏ ਨੇ ਜੀ। ਆਏ ਤੇ ਜਨਮ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਉਹ ਦੁਨੀਆ ਤੋਂ ਕੂਚ ਵੀ ਕਰ ਗਏ ਸਨ, ਰੁਖਸਤ ਵੀ ਹੋ ਗਏ ਸਨ, ਪਰ ਆਪਣੀ ਮਹਿਕ ਤੇ ਛੱਡ ਗਏ ਨੇ ਜੀ। ਉਹਨਾਂ ਦੇ ਕੁਝ ਫਾਲੋਵਰ ਵੀ ਸਨ, ਉਹਨਾਂ ਦਾ ਕੋਈ ਕਲਾਮ ਸੀਨਾ ਬਸੀਨਾ ਚੱਲ ਰਿਹਾ ਸੀ। ਮੈਂ ਬੋਲਿਆ, ਕੋਈ ਯਾਦ ਹੈ ਮੈਨੂੰ, ਮੈਂ ਆਪਣੇ ਅੱਗੋਂ ਬੱਚਿਆਂ ਨੂੰ ਸੁਣਾਇਆ, ਆਪਣੇ ਦੋਸਤਾਂ ਮਿੱਤਰਾਂ ਨੂੰ ਸੁਣਾਇਆ, ਉਹ ਸੀਨਾ ਬਸੀਨਾ ਚੱਲ ਰਹੀ ਸੀ ਗੱਲ। ਤੇ ਗੁਰੂ ਨਾਨਕ ਨੂੰ ਕਲਾਮ ਇੰਨਾ ਚੰਗਾ ਲੱਗਾ ਬਾਬੇ ਫਰੀਦ ਦਾ, ਉਹਨਾਂ ਨੇ ਉਹਨੂੰ ਕਲਮ ਬੰਦ ਕਰ ਲਿਆ ਫਿਰ ਜੀ, ਬਤੌਰ ਇੱਕ ਜਰਨਲਿਸਟ ਦੇ। ਔਰ ਜਰਨਲਿਸਟ ਵੀ ਕਿਹੜਾ, ਉਹ ਕਿਸੇ ਮੀਡੀਆ ਦਾ ਜਰਨਲਿਸਟ ਨਹੀਂ ਸੀ, ਉਹ ਰੱਬ ਦਾ ਜਰਨਲਿਸਟ ਸੀ। ਉਹ ਰੱਬ ਦਾ ਪੇਡ ਮੁਲਾਜ਼ਮ ਸੀ, ਰੱਬ ਦਾ ਅਨਪੇਡ ਮੁਲਾਜ਼ਮ ਸੀ। ਉਸ ਨੇ ਜਦੋਂ ਇਹ ਸਾਰਾ ਕੁਝ ਦੇਖਿਆ ਤੇ ਭਗਤ ਫਰੀਦ ਜੀ ਦੀ, ਸ਼ੇਖ ਫਰੀਦ ਜੀ ਦੀ, ਉਹਨਾਂ ਨੇ ਜਿਹੜੀ ਉਹਨਾਂ ਨੂੰ ਚੰਗੀ ਲੱਗੀ ਸਾਰੀ ਬਾਣੀ ਨਹੀਂ, ਉਹਨਾਂ ਦਾ ਸਾਰਾ ਕਲਾਮ ਨਹੀਂ, ਉਹਨਾਂ ਵਿੱਚੋਂ ਸਿਲੈਕਟਿਵ ਉਹ ਉਹਨਾਂ ਨੇ ਲੈ ਲਿਆ। ਫਿਰ ਇਸ ਤਰ੍ਹਾਂ ਜਦੋਂ ਤੁਰੇ ਜਾਂਦੇ ਨੇ ਹੋਰ ਸ਼ਹਿਰਾਂ ਵਿੱਚ, ਹੋਰ ਇਲਾਕਿਆਂ ਵਿੱਚ, ਭਗਤ ਰਵਿਦਾਸ ਉਹ ਜ਼ਾਤ ਦਾ ਚੁਮਿਆਰ ਹੈ ਜੀ। ਉਹਦਾ ਕਲਾਮ ਬੜਾ ਵਧੀਆ ਸੀ, ਸਾਰਾ ਦਿਨ ਉਹ ਜੁੱਤੀਆਂ ਗੰਢਦਾ ਹੈ, ਚਮੜੇ ਦਾ ਕੰਮ ਕਰਦਾ। ਉਹ ਆਪਣੀ ਬਾਣੀ ਵਿੱਚ ਲਿਖਦਾ ਹੈ ਕਿ ਹੋਛਾ ਜਨਮ ਹਮਾਰਾ, ਮੇਰਾ ਜਨਮ ਜਿਹੜਾ ਹੈ ਹੋਛਾ ਇਹ ਨੀਵੀਂ ਜ਼ਾਤ ਦਾ ਹੈ। ਆਪਣੇ ਨੂੰ ਸ਼ਰੇਆਮ ਕਹਿੰਦਾ ਕਿ ਮੈਂ ਚਮਾਰ ਹਾਂ, ਪਰ ਉਹਦਾ ਕਲਾਮ ਚਮਾਰਾਂ ਵਾਲਾ ਨਹੀਂ। ਉਹਦਾ ਜਿਹੜਾ ਕਲਾਮ ਹੈ ਉਹ ਤੇ ਰੱਬ ਨਾਲ ਇੱਕ ਸੁਰ ਹੋਇਆ ਹੋਇਆ ਹੈ। ਹੁਣ ਉਹਦਾ ਕਲਾਮ ਹੀ ਇਕੱਠਾ ਕੀਤਾ, ਫਿਰ ਤੁਰੇ ਜਾਂਦੇ ਨੇ ਮਹਾਰਾਸ਼ਟਰ ਜਾਂਦੇ ਨੇ। ਮਹਾਰਾਸ਼ਟਰ ਚ ਇੱਕ ਭਗਤ ਨਾਮਦੇਵ ਹੈ ਜੀ, ਉਹ ਵੀ ਨੀਵੀਂ ਜ਼ਾਤ ਦਾ ਹੈ। ਉਹਨੂੰ ਰੱਬ ਨਾਲ ਬੜਾ ਪਿਆਰ ਹੈ। ਉਹ ਜਦੋਂ ਮੰਦਿਰ ਚ ਜਾਂਦਾ ਤੇ ਮੰਦਿਰ ਵਾਲੇ ਪੁਜਾਰੀ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ। ਉਹ ਫਿਰ ਦੂਜੇ ਦਰਵਾਜ਼ੇ ਰਾਹੀਂ ਵੜਦਾ ਹੈ, ਫਿਰ ਧੱਕੇ ਖਾਂਦਾ ਹੈ। ਜਿਹੜਾ ਨਾਮਦੇਵ ਮੰਦਿਰਾਂ ਵਿੱਚੋਂ ਧੱਕੇ ਖਾਂਦਾ ਰਿਹਾ ਲਗਾਤਾਰ, ਉਹਦੇ ਕਲਾਮ ਨੂੰ ਬਾਬੇ ਨਾਨਕ ਨੇ ਇਕੱਠਾ ਕੀਤਾ ਤੇ ਮੁੜ ਕੇ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਕੇ ਅੱਜ ਬਾਬਾ ਨਾਮਦੇਵ, ਭਗਤ ਫਰੀਦ ਜੀ, ਉਹ ਹਰਿਮੰਦਰ ਸਾਹਿਬ ਜਿਹੜਾ ਸਿੱਖਾਂ ਦਾ ਇੱਕ ਤਰ੍ਹਾਂ ਨਾਲ ਮੱਕਾ ਮੰਨਿਆ ਜਾਂਦਾ ਹੈ ਜੀ, ਅੰਮ੍ਰਿਤਸਰ ਦੇ ਵਿੱਚ। ਉਹਦੇ ਵਿੱਚ ਬੜੇ ਸਤਿਕਾਰ ਤੇ ਅਦਬ ਨਾਲ ਉਹਨਾਂ ਨੂੰ ਉੱਥੇ ਸਾਂਭਿਆ ਹੋਇਆ ਹੈ। ਔਰ ਜਦੋਂ ਹਰ ਸਿੱਖ ਅੰਦਰ ਜਾਂਦਾ ਹੈ, ਉਹ ਸਿਜਦਾ ਕਰਦਾ ਹੈ, ਉਹ ਮੱਥਾ ਟੇਕਦਾ ਹੈ। ਉਹਦਾ ਮਤਲਬ ਇਹ ਨਹੀਂ ਕਿ ਉਹ ਸਿੱਖ ਗੁਰੂਆਂ ਨੂੰ ਮੱਥਾ ਟੇਕ ਰਿਹਾ,
ਉਹ ਭਗਤ ਰਵਿਦਾਸ ਨੂੰ ਮੱਥਾ ਟੇਕ ਰਿਹਾ, ਉਹ ਭਗਤ ਨਾਮਦੇਵ ਨੂੰ ਮੱਥਾ ਟੇਕ ਰਿਹਾ, ਉਹ ਬਾਬਾ ਫਰੀਦ ਨੂੰ ਵੀ ਮੱਥਾ ਟੇਕ ਰਿਹਾ। ਇੱਕ ਹੋਰ ਸੀ ਸਦਨਾ, ਉਹਦਾ ਪੇਸ਼ਾ ਸੀ ਜੀ ਕਸਾਈ ਦਾ ਸੀ। ਉਹ ਠੀਕ, ਉਹ ਆਪਣੀ ਬਾਣੀ ਦੇ ਵਿੱਚ ਕਲਾਮ 'ਚ ਜ਼ਿਕਰ ਕਰਦਾ ਹੈ ਕਿ ਮੈਂ ਕੌਣ ਹਾਂ। ਬਾਬੇ ਨਾਨਕ ਨੇ ਜ਼ਾਤ ਪਾਤ ਤੋਂ ਉੱਠ ਕੇ, ਧਰਮਾਂ ਤੋਂ ਉੱਠ ਕੇ, ਇਲਾਕਿਆਂ ਤੋਂ ਉੱਠ ਕੇ, ਬੋਲੀ ਤੋਂ ਉੱਠ ਕੇ, ਜਿੰਨੇ ਵੀ ਉਸ ਵੇਲੇ ਉਹਨਾਂ ਦੀ ਨਜ਼ਰ ਵਿੱਚ ਆਏ ਜਾਂ ਜਿੱਥੇ ਜਿੱਥੇ ਉਹਨਾਂ ਨੇ ਟਰੈਵਲ ਕੀਤਾ, ਉਹਨਾਂ ਮਹਾਂਪੁਰਖਾਂ ਦੇ, ਉਹਨਾਂ ਰੂਹਾਨੀ ਸੰਤਾਂ ਦੇ, ਫਕੀਰਾਂ ਦੇ, ਪੀਰਾਂ ਦੇ, ਉਹਨਾਂ ਦੇ ਇੱਕ ਕਲਾਮ ਇਕੱਠੇ ਕਰਦੇ ਰਹੇ ਤੇ ਸਾਂਭਦੇ ਰਹੇ, ਆਪਣੇ ਨਾਲ ਲੜਦੇ। ਹੁਣ ਮਜ਼ੇਦਾਰ ਗੱਲ ਇਹ ਹੈ ਕਿ ਬਾਬੇ ਨਾਨਕ ਦਾ ਜ਼ਿੰਦਗੀ 'ਚ ਸਭ ਤੋਂ ਜਿਹੜਾ ਸਾਥ ਦਿੱਤਾ ਵੱਡਾ ਤੇ ਲੰਬਾ, ਉਹ ਭਾਈ ਮਰਦਾਨੇ ਨੇ ਦਿੱਤਾ ਜੀ। ਜੀ, ਸਾਰੀ ਜ਼ਿੰਦਗੀ ਨਾਲ। ਭਾਈ ਮਰਦਾਨਾ ਜੀ ਇੱਕ ਰਬਾਬੀ ਮੁਸਲਮਾਨ ਸਨ। ਬਾਬੀ ਮਰਦਾਨੇ ਨੇ ਸਾਥ ਨਹੀਂ ਛੱਡਿਆ। ਬਾਬੇ ਨਾਨਕ ਨੇ ਕਈ ਵਾਰੀ ਕਿਹਾ, ਤੂੰ ਭਾਈ ਮੇਰੇ ਨਾਲ ਕਾਹਨੂੰ ਤੁਰਿਆ ਫਿਰਦਾ, ਮੈਂ ਖੱਜਲ ਖਰਾਬ ਹੁੰਦਾ ਵਾਂ, ਥਾਂ ਥਾਂ ਦੀ ਧੂੜ ਫੱਕਦਾ ਵਾਂ, ਕਦੀ ਭੁੱਖਾ ਰਹਿ ਜਾਂਦਾ ਵਾਂ, ਤੂੰ ਕਾਹਨੂੰ ਆਪਣਾ ਆਰਾਮ ਕਰ ਜਾ ਕੇ। ਉਹ ਕਹਿੰਦਾ, ਨਹੀਂ ਬਾਬਾ, ਮੈਂ ਜ਼ਿੰਦਗੀ ਤੇ ਮੇਰੇ ਹੁਣ ਤੇਰੀ ਲੇਖੇ ਲੱਗੀ ਹੈ, ਤੂੰ ਜਿਹੜੀਆਂ ਧੂੜਾਂ ਫੱਕਣੀਆਂ ਮੈਂ ਵੀ ਤੇਰੇ ਨਾਲ ਧੂੜਾਂ ਹੀ ਫੱਕਾਂਗਾ, ਜਿਹੜੇ ਤੂੰ ਫਾਕੇ ਕੱਟਣੇ ਨੇ ਮੈਂ ਤੇਰੇ ਨਾਲ ਫਾਕੇ ਵੀ ਕੱਟਾਂਗਾ। ਗੱਲ ਆਈ ਰਜ਼ਾ ਸਾਹਿਬ ਤੁਹਾਡੇ ਸਵਾਲ ਦੀ ਕਿ ਇਹ ਕਲਾਮ ਮੁੜ ਕੇ ਇਕੱਠਾ ਕਿਵੇਂ ਹੋਇਆ ਜੀ। ਪਹਿਲੇ ਗੁਰੂ ਨੇ ਉਹ ਸੀਨਾ ਬਸੀਨਾ ਚਲਦੀ ਆਈ, ਕੁਝ ਕਲਾਮ ਲਿਖਤੀ ਰੂਪ ਚ ਆ ਗਏ, ਕੁਝ ਕਲਾਮ ਸੀਨਾ ਬਸੀਨਾ ਚਲਦੇ ਰਹੇ। ਫਿਰ ਦੂਜੇ ਗੁਰੂ ਨੇ ਵੀ ਬਾਣੀ ਲਿਖੀ, ਜਿਹੜੇ ਉਹਨਾਂ ਦੇ ਗੱਦੀ ਨਸ਼ੀਨ ਸਨ। ਤੀਜੇ ਗੁਰੂ ਨੇ ਵੀ ਬਾਣੀ ਲਿਖੀ, ਚੌਥੇ ਗੁਰੂ ਨੇ ਵੀ ਲਿਖੀ, ਤੇ ਜਿਹੜੇ ਪੰਜਵੇਂ ਗੁਰੂ ਸਨ, ਜਿਨ੍ਹਾਂ ਦੀ ਸ਼ਹਾਦਤ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਹੈ ਉੱਥੇ ਜਿਹੜੀ ਹੋਈ ਹੈ, ਪੰਜਵੇਂ ਗੁਰੂ ਨੇ ਇਹ ਸੋਚਿਆ ਕਿ ਇਹ ਕਲਾਮ ਹੁਣ ਬਹੁਤ ਸਾਰਾ ਇਕੱਠਾ ਹੋ ਗਿਆ, ਇਹਨੂੰ ਜੇ ਵੇਲੇ ਸਿਰ ਆਰਗੇਨਾਈਜ਼ ਨਾ ਕੀਤਾ ਗਿਆ, ਇਹਨੂੰ ਜੇ ਐਡਿਟ ਨਾ ਕੀਤਾ ਗਿਆ, ਤੇ ਸਾਰਾ ਇਹ ਤੇ ਮੁੜ ਕੇ ਅਲੋਪ ਹੋ ਜਾਏਗਾ, ਕਿਤੇ ਲੱਭਣਾ ਨਹੀਂ ਕਿਸੇ ਨੂੰ। ਇਹਨੂੰ ਬੈਟਰ ਹੈ ਕਿ ਇੱਕ ਥਾਂ ਤੇ ਇਕੱਠਾ ਕਰਕੇ ਇੱਕ ਗ੍ਰੰਥ ਬਣਾਇਆ ਜਾਵੇ। ਅੱਜ ਅਸੀਂ ਰਜ਼ਾ ਸਾਹਿਬ ਉਹਨੂੰ ਗੁਰੂ ਗ੍ਰੰਥ ਕਹਿੰਦੇ ਆ ਜੀ, ਪਰ ਜਦੋਂ ਪਹਿਲਾ ਉਹਦਾ ਐਡਿਟ ਹੋਈ ਹੈ, ਪੋਥੀ ਬਣੀ ਹੈ, ਉਹਦਾ ਨਾਮ ਪੋਥੀ ਸਾਹਿਬ ਸੀ। ਪੋਥੀ ਦਾ ਮਤਲਬ ਹੈ ਕਿਤਾਬ ਇੱਕ ਤਰ੍ਹਾਂ ਨਾਲ ਜੀ, ਪਰ ਕਿਤਾਬ ਸੀ ਰੂਹਾਨੀ। ਹੁਣ ਇੱਥੇ ਮੈਂ ਭਗਤ ਕਬੀਰ ਹੈ ਜਿਹੜੇ ਜੁਲਾਹਾ ਸਨ ਬਨਾਰਸ ਤੋਂ, ਉਹਨਾਂ ਦਾ ਕਲਾਮ ਵੀ ਉਹਦੇ ਵਿੱਚ ਸ਼ਾਮਿਲ ਹੈ। ਮੈਂ ਹੁਣ ਥੋੜੀ ਜਿਹੀ ਗੱਲ ਭਗਤ ਕਬੀਰ ਜੀ ਦੀ ਕਰਨ ਲੱਗਾ ਵਾਂ ਜੀ, ਪਲੀਜ਼। ਉਹਨਾਂ ਨੇ ਇਹ ਸਾਰੇ ਕਲਾਮ ਨੂੰ, ਕਿਉਂਕਿ ਦੇਖੋ ਅਸੀਂ ਬੁੱਲੇ ਨੂੰ ਗਾਉਂਦੇ ਹਾਂ ਬੜੀ ਵਜਦ ਵਿੱਚ, ਸੁਣਨ ਵਾਲੇ ਵੀ ਬੜੇ ਮਜ਼ੇ ਲੈਂਦੇ ਨੇ, ਸੁਣ ਕੇ ਨਿਹਾਲ ਹੋ ਜਾਂਦੇ ਆ। ਬਾਬੇ ਫਰੀਦ ਦਾ ਕਲਾਮ ਵੀ ਸੁਣਦੇ ਆ, ਵਾਰਿਸ ਸ਼ਾਹ ਦਾ ਵੀ ਸੁਣਦੇ ਆ, ਹਾਸ਼ਮ ਸ਼ਾਹ ਦਾ ਵੀ ਸੁਣਦੇ ਆ। ਇਹ ਸਾਰੇ ਜਿਹੜੇ ਸੂਫੀ ਫਕੀਰ ਸਨ, ਉਹਨਾਂ ਦੀ ਇੰਨੀ ਰਿਚਨੈਸ ਹੈ ਲਿਟਰੇਚਰ ਦੇ ਵਿੱਚ, ਜਿੰਨੀ ਤਾਰੀਫ ਕੀਤੀ ਜਾਵੇ ਉਹ ਬਹੁਤ ਥੋੜੀ ਹੋਏਗੀ। ਉਹ ਬਿਯੋਂਡ ਸਾਡੀ ਅਪਰੋਚ ਦੇ, ਸਾਡੀ ਸਮਝ ਤੋਂ, ਉਹਨਾਂ ਦੇ ਜ਼ਿਹਨ 'ਚ ਕੀ ਗੱਲ ਕਹਿਣੀ ਚਾਹੁੰਦੇ ਸਨ, ਸ਼ਾਇਦ ਅਸੀਂ ਅੱਜ ਵੀ ਸਮਝ ਨਾ ਸਕਾਂਗੇ, ਕਿਉਂਕਿ ਪੋਇਟਰੀ ਦੇ ਵਿੱਚ ਲਫ਼ਜ਼ੀ ਮਾਨੇ ਨਹੀਂ ਹੁੰਦੇ ਜੀ। ਬਿਲਕੁਲ, ਪੋਇਟਰੀ ਸਿੰਬੋਲਿਕ ਹੁੰਦੀ ਹੈ। ਤੇ ਭਗਤ ਕਬੀਰ ਕੀ ਕਹਿੰਦਾ ਹੈ, ਕਹਿੰਦਾ ਕੋਈ ਇਹਨੂੰ ਕੋਈ ਗੀਤ ਨਾ ਆਖੋ, ਇਸ ਕਲਾਮ ਨੂੰ, ਮੇਰੇ ਕਲਾਮ ਨੂੰ ਜਾਂ ਸਮੁੱਚੀ ਬਾਣੀ ਨੂੰ, ਇਹਨੂੰ ਕੋਈ ਗੀਤ ਨਾ ਸਮਝੋ, ਇਹ ਤੋਂ ਬ੍ਰਹਮ ਵਿਚਾਰ। ਬ੍ਰਹਮ ਕਹਿੰਦੇ ਜੀ ਯੂਨੀਵਰਸਲ, ਠੀਕ ਹੈ, ਜਿਹਦੇ ਵਿੱਚ ਅਸਮਾਨ, ਆਕਾਸ਼, ਤਾਰੇ, ਸਿਆਰੇ, ਹਵਾ, ਪਾਣੀ, ਪਰਬਤ, ਇਹ ਧਰਤੀ, ਹੋਰ ਧਰਤੀਆਂ, ਇਹ ਤੋਂ ਬ੍ਰਹਮ ਵਿਚਾਰ। ਉਹ ਪੂਰੀ ਲਾਈਨ ਹੈ ਜੀ, ਲੋਕ ਜਾਣੇ ਇਹ ਗੀਤ ਹੈ। ਲੋਕ ਸਮਝਦੇ ਨੇ ਕਿ ਮੈਂ ਜੋ ਲਿਖਿਆ ਇਹ ਗੀਤ ਹੈ, ਇਹ ਗੀਤ ਨਹੀਂ, ਇਹ ਤੋਂ ਬ੍ਰਹਮ ਵਿਚਾਰ। ਹੁਣ ਉਹ ਸਾਰਿਆਂ ਲੋਕਾਂ ਦੇ ਜਿਹੜੇ ਬ੍ਰਹਮ ਵਿਚਾਰ ਸਨ ਨਾ ਜੀ, ਜਿਨ੍ਹਾਂ 'ਚ ਬਾਬਾ ਫਰੀਦ ਜੀ, ਜਿਨ੍ਹਾਂ ਉੱਤੇ ਅਸੀਂ ਖਾਸ ਗੱਲ ਕਰਾਂਗੇ, ਉਹ ਸਾਰੇ ਬ੍ਰਹਮ ਵਿਚਾਰਾਂ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਵੀ ਤਸੱਲੀ ਨਹੀਂ ਹੋਈ, ਉਹਨਾਂ ਨੇ ਆਪਣੇ ਹੋਰ ਸਿੱਖਾਂ ਨੂੰ ਇਹ ਕਿਹਾ ਕਿ ਤੁਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਓ
ਜਿੱਥੋਂ ਜਿੱਥੋਂ ਵੀ ਤੁਹਾਨੂੰ ਪਵਿੱਤਰ ਕਲਾਮ ਮਿਲਦੇ ਨੇ, ਪਾਕ ਕਲਾਮ ਮਿਲਦੇ ਨੇ, ਰੱਬ ਦੇ ਨਾਲ ਗੱਲਾਂ ਕਰਨ ਵਾਲੇ ਕਲਾਮ ਮਿਲਦੇ ਨੇ, ਲੋਕਾਂ ਨਾਲ ਗੱਲਾਂ ਕਰਨ ਵਾਲੇ ਨਹੀਂ, ਉਹ ਲੈ ਕੇ ਆਓ। ਅਸੀਂ ਉਹਨੂੰ ਵੇਖਾਂਗੇ, ਉਹਨੂੰ ਛਾਣਾਂਗੇ, ਉਹਨੂੰ ਐਡਿਟ ਕਰਾਂਗੇ। ਜਿਹੜਾ ਉਹਦਾ ਫਲਸਫਾ ਰੱਬੀ ਫਲਸਫਾ ਹੋਏਗਾ, ਉਹਨੂੰ ਉਹਦੇ ਵਿੱਚ ਉਹਦੀ ਸ਼ਮੂਲੀਅਤ ਕੀਤੀ ਜਾਏਗੀ। ਠੀਕ। ਹੁਣ ਕਮਾਲ ਦੀ ਗੱਲ ਹੈ ਆਪਣਾ ਰਜ਼ਾ ਸਾਹਿਬ, ਕਿ ਬਾਬਾ ਫਰੀਦ ਜੀ ਸ਼ਰਈ ਮੁਸਲਮਾਨ ਨੇ ਔਰ ਪੱਕੇ ਮੁਸਲਮਾਨ ਨੇ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿ ਹੁਣ ਇਹ ਇਸਲਾਮ ਦੀ ਗੱਲ ਕਰ ਰਿਹਾ ਹੈ ਤੇ ਮੈਂ ਇਹਦੀ ਬਾਣੀ ਦਰਜ ਨਾ ਕਰਾਂ। ਪੰਜਵੇਂ ਗੁਰੂ ਨੇ ਜਦੋਂ ਉਹਨੂੰ ਇੱਕ ਪੁਸਤਕ ਰੂਪ ਚ ਲਿਆਉਂਦਾ ਹੈ, ਉਹ ਕਹਿੰਦਾ ਬਾਬਾ ਫਰੀਦ ਜੀ ਕਹਿੰਦੇ ਨੇ, ਬੇਨਿਵਾਜ਼ਾ ਕੁੱਤਿਆ। ਦੋ ਗੱਲਾਂ ਜੀ, ਇੱਕ ਤੇ ਨਮਾਜ਼ ਪੜ੍ਹਨ ਵਾਲਾ ਹੈ, ਜਿਹੜਾ ਨਮਾਜ਼ ਨਹੀਂ ਪੜ੍ਹਦਾ ਬੇਨਿਵਾਜ਼ਾ ਜੀ, ਅੱਗੋਂ ਨਾਲ ਗਾਲ ਕੱਢੀ ਹੈ ਕੁੱਤਿਆ, ਬੇਨਿਵਾਜ਼ਾ ਕੁੱਤਿਆ, ਇਹ ਨਾ ਭਲੀ ਰੀਤ, ਇਹ ਚੰਗਾ ਕੰਮ ਨਹੀਂ ਕਿ ਤੂੰ ਇਹ ਆਪਣਾ ਨਮਾਜ਼ ਕਰਨੀ ਆਉਂਦਾ ਮਸਜਿਦ ਦੇ ਵਿੱਚ। ਹਰ ਮੁਸਲਮਾਨ ਨੂੰ ਕਿ ਤੂੰ ਨਮਾਜ਼ ਪੜ੍ਹ, ਤੇ ਜੇ ਤੂੰ ਨਮਾਜ਼ ਪੜ੍ਹਨ ਨਹੀਂ ਆਉਂਦਾ ਪੰਜੇ ਵਕਤ ਮਸਜਿਦ ਦੇ ਵਿੱਚ, ਤੇ ਤੇਰਾ ਜੀਣਾ ਹਰਾਮ ਹੈ, ਤੂੰ ਕੁੱਤੇ ਵਰਗਾ ਹੈ ਜੀ। ਮਤਲਬ ਉਹਨਾਂ ਦੀ ਇੰਨਾ ਮਜ਼ਬੂਤ ਮੁਸਲਮਾਨ ਸਨ, ਸ਼ਰਈ ਮੁਸਲਮਾਨ ਸਨ, ਪਰ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ। ਪਰ ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਲਿਖੀ ਗਈ ਹੈ, ਤੇ ਉਹ ਜਿਹੜਾ ਗ੍ਰੰਥ ਹੈ ਹਰ ਘਰ ਦੇ ਵਿੱਚ, ਹਰ ਗੁਰਦੁਆਰੇ ਵਿੱਚ ਉਹ ਮੌਜੂਦ ਹੈ। ਅਸੀਂ ਜਦੋਂ ਪਹਿਲੇ ਸਫ਼ੇ ਤੋਂ ਲੈ ਕੇ ਅਖੀਰਲੇ ਪੇਜ ਤੱਕ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਟੋਟਲ ਪੇਜਸ ਹਨ ਜੀ 1430, 1430 ਟੋਟਲ ਪੇਜਸ ਨੇ। ਤੇ ਉਹ 1430 ਪੇਜਸ ਦੇ ਵਿੱਚ ਜਿੱਥੇ ਜਿੱਥੇ ਬਾਬਾ ਫਰੀਦ ਜੀ ਆਉਂਦੇ ਨੇ, ਉਹਨਾਂ ਦਾ ਕਲਾਮ ਪੜ੍ਹਿਆ ਜਾਂਦਾ ਹੈ। ਔਰ ਉਹਨਾਂ ਦਾ ਪੜ੍ਹਿਆ ਨਹੀਂ ਜਾਂਦਾ, ਜਿਹੜੇ ਕੀਰਤਨ ਕਰਨ ਵਾਲੇ ਰਾਗੀ ਨੇ, ਉਹ ਰਾਗੀ ਉਹਨਾਂ ਨੂੰ ਬੜੇ ਸ਼ੌਕ ਨਾਲ, ਬੜੇ ਵਜਦ ਵਿੱਚ ਆ ਕੇ ਗੁਰਦੁਆਰਿਆਂ ਵਿੱਚ ਗਾਉਂਦੇ ਨੇ, ਤੇ ਲੋਕ ਝੂਮ ਝੂਮ ਕੇ ਸੁਣਦੇ ਨੇ। ਮਜ਼ੇਦਾਰ ਗੱਲ ਇਹ ਹੈ ਕਿ ਬਾਬੇ ਫਰੀਦ ਜੀ ਦੀ ਬਾਣੀ ਜਿਹੜੀ ਹੈ, ਉਹਨਾਂ ਦੇ ਜਿਹੜੇ ਦੋਹੇ ਨੇ, ਉਹ ਔਖੇ ਨਹੀਂ ਹੈਗੇ। ਉਹਨਾਂ ਨੇ ਆਮ ਬੋਲੀ ਚ ਪੰਜਾਬੀ ਚ ਲਿਖੇ ਨੇ। ਅੱਜ ਮੁਆਫ ਕਰਨਾ, ਇਹ ਪਤਾ ਨਹੀਂ ਕੀ ਬਿਮਾਰੀ ਆਵੜੀ ਜੀ ਸਾਡੇ ਵਿੱਚ, ਬਦਕਿਸਮਤੀ ਨਾਲ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੋਨਾਂ ਵਿੱਚ ਪੰਜਾਬੀ ਹੋ ਕੇ ਪੰਜਾਬੀ ਨਹੀਂ ਅਸੀਂ ਬੋਲ ਰਹੇ। ਬਿਲਕੁਲ ਸਹੀ। ਕੋਈ ਹਿੰਦੀ ਬੋਲ ਰਿਹਾ ਹੈ, ਕੋਈ ਅੰਗਰੇਜ਼ੀ ਬੋਲ ਰਿਹਾ ਹੈ, ਕੋਈ ਉਰਦੂ ਬੋਲ ਰਿਹਾ ਹੈ, ਕੋਈ ਫਾਰਸੀ ਬੋਲ ਰਿਹਾ ਹੈ, ਕੋਈ ਅਰਬੀ ਬੋਲ ਰਿਹਾ ਹੈ। ਜਿਸ ਸੂਬੇ ਦੀ ਜਿਹੜੀ ਜ਼ੁਬਾਨ ਹੋਵੇ ਉਹ ਬੋਲੀ ਜਾਣੀ ਚਾਹੀਦੀ ਹੈ। ਜੇ ਸਾਨੂੰ ਅਕਲ ਨਹੀਂ ਹੈਗੀ, ਇਸ ਗੱਲ ਦਾ ਅਹਿਸਾਸ ਨਹੀਂ ਹੈਗਾ, ਅਸੀਂ ਅੱਜ ਤੋਂ 800 ਸਾਲ ਪਹਿਲਾਂ, ਲੁੱਕ ਐਟ ਬਾਬਾ ਫਰੀਦ ਜੀ, ਉਹਨਾਂ ਨੇ ਕੋਈ ਕੰਪਰੋਮਾਈਜ਼ ਕੀਤਾ ਹੈ? ਬਿਲਕੁਲ ਨਹੀਂ। ਤੁਹਾਡਾ ਖਿਆਲ ਹੈ ਕਿ ਅਰਬੀ ਦੇ ਉਹ ਉਸਤਾਦ ਨਹੀਂ ਸਨ? ਖਲਕਤ ਦੀ ਬੋਲੀ ਅਰਬੀ ਦੇ ਮਹਾਰਥੀ ਹੋਣਗੇ, ਅਰਬੀ ਦੇ ਬਹੁਤ ਸਾਰੇ ਸਕਾਲਰਸ ਵਿੱਚੋਂ ਇੱਕ ਹੋਣਗੇ। ਲੋਕ ਉਹਨਾਂ ਕੋਲੋਂ ਕੁਰਾਨ ਮਜੀਦ ਦੇ, ਪਾਕ ਕੁਰਾਨ ਮਜੀਦ ਦੇ ਲੈਸਨ ਲੈਣ ਆਉਂਦੇ ਹੋਣਗੇ, ਉਹਦੀ ਇੰਟਰਪ੍ਰੀਟੇਸ਼ਨ ਪੁੱਛਣ ਆਉਂਦੇ ਹੋਣਗੇ। ਬੜੇ ਆਲਮ ਫਾਜ਼ਲ ਸਨ ਉਹ। ਹਾਂ, ਜਦੋਂ ਜਦੋਂ ਦਿੱਲੀ ਤੋਂ ਆਉਂਦੇ ਅਯੋਧਨ, ਉਸ ਵੇਲੇ ਦਾ ਸੀ, ਤੇ ਉਸ ਵੇਲੇ ਇੱਥੇ ਆ ਕੇ ਉਹਨਾਂ ਨੇ ਕੋਈ ਹੋਰ ਕੰਮ ਨਹੀਂ ਕੀਤਾ, ਉਹਨਾਂ ਨੇ ਮਦਰਸਾ ਕਾਇਮ ਕੀਤਾ ਸੀ। ਔਰ ਉਹਨਾਂ ਦੇ ਜਿਹੜੇ ਤਾਲਿਬ ਇਲਮ ਸੀ, ਉਹਨਾਂ ਦੇ ਬਾਰੇ ਬਹੁਤ ਸਾਰੀਆਂ ਰਵਾਇਤਾਂ ਜਿਹੜੀਆਂ ਹਨ ਉਹ ਵੀ ਹਨ। ਸੋ ਮਦਰਸਾ ਜਿਹੜਾ ਸੀ, ਉਹ ਅੱਗੇ ਜਿਹੜੇ ਦੀਨ ਦੀ ਤਾਲੀਮ ਸੀ ਉਹ ਉਸ ਲਈ ਹੀ ਸੀ। ਇਸ ਲਈ ਕੁਰਾਨ ਮਜੀਦ ਡੈਫੀਨੇਟਲੀ ਹਿਫਜ਼ ਵੀ ਕਰਾਉਂਦੇ ਹੋਣਗੇ, ਸਾਰਾ ਕੁਝ ਉਸ ਵੇਲੇ ਉਹ ਕਰ ਰਹੇ ਹੋਣਗੇ। ਨਹੀਂ ਜੀ, ਬੜੇ ਆਲਮ ਫਾਜ਼ਲ ਸਨ, ਕਿਉਂਕਿ ਉਹਨਾਂ ਦੇ ਸ਼ਾਗਿਰਦ ਬੜੇ ਸਨ। ਫਿਰ ਸ਼ਾਗਿਰਦ, ਜੇ ਤੁਹਾਡੇ ਕੋਲ ਇਲਮ ਹੈ ਨਹੀਂ ਤੇ ਤੁਹਾਡੇ ਸ਼ਾਗਿਰਦ ਨਹੀਂ ਬਣਨਗੇ। ਤੇ ਜੇ ਉਹਨਾਂ ਨੇ ਪੰਜਾਬੀ ਦੇ ਨਾਲ ਇੰਨੀ ਕਮਿਟਮੈਂਟ ਸੀ, ਅਸੀਂ ਘੱਟੋ ਘੱਟ ਉਹਨਾਂ ਨੂੰ ਰੋਲ ਮਾਡਲ ਬਣਾ ਕੇ ਸਾਰੇ ਪੰਜਾਬੀ, ਲਹਿੰਦੇ ਪੰਜਾਬ ਦੇ ਵੀ ਤੇ ਚੜ੍ਹਦੇ ਪੰਜਾਬ ਦੇ ਵੀ, ਅਸੀਂ ਉਹਨਾਂ ਤੋਂ ਕੁਝ ਸਿੱਖੀਏ। ਉਹ ਮੈਨੂੰ ਜਿਹੜਾ ਦੋਹਾ ਸੀ ਉਹਨਾਂ ਦਾ, ਮੈਂ ਸਾਹਮਣੇ ਮੇਰੇ ਆ ਗਿਆ, ਫਰੀਦਾ ਬੇਨਿਵਾਜ਼ਾ ਕੁੱਤਿਆ, ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਆ।
तू कभी भी नहीं आया, कब ही चलना आया पंजे वक्त मसीद। इत्थे ही नहीं, फिर उस तो अगे भी वो कहते ने, कहते उठ फरीदा उजू साज। ये गुरु ग्रंथ साहिब दे विच मौजूद है जी। कहते ने उठ फरीदा उजू साज सुबह निवाज गुजार। अगों बड़े सख्त ने, वो कहते ने जो सिर साई ना निवै, जेड़ा रब दे अगे, जेड़ा रब अगे सीस नहीं झुकाउंदा, सिर नहीं झुकाउंदा, जो सिर साई ना निवै सो सिर कप उतार। वो सिर कलम कर दियो, कोई कंप्रोमाइज नहीं। जो सिर साई ना निवै सो सिर कीजै काए। अगों की कहते ने कुन्ने हेठ जलाइए, चुल्हे दे हेठ बाल दियो उस शरीर नूं, उस सिर नूं कुन्ने हेठ जलाइए, बालन संदे थाए। लकड़ां दी बजाए वो सिर साड़ दियो, जेड़ा सिर अपने रब दे अगे नहीं झुकदा। तुसी देखो किन्ना मजबूत इरादा है ते किन्ना मजबूत मैसेज है सारे इस्लाम लई, सारे मुसलमानां लई। अज असीं अंदर अपने झात मारीए कि असीं आया उन्हां दी गल ए पल्ले कदी बन्नी है, कदी सुनी है? जे सुनी है ते आया उहदे ते अमल कीता है कि सिरों लंघा दित्ती है जी? बिल्कुल सिखां ने सिरों नहीं लंघाई, क्योंकि सिख जिहड़ा है उहनूं बार बार पढ़दा है, बार बार सुनदा है। जदों ओहदा पाठ करदा है तां सुनदा है, जदों रागी ओहदा कीर्तन करदे ने तां सुनदा है। ये गाई भी जाती है। गुरु नानक साहब दे मैं एक बारे होर जिक्र करा जी, विच विच गुरु नानक साहब ने भी इस्लाम दा बड़ा रिगार्ड किया है, पर उन्हां दा नुक्ता निगाह डिफरेंट सी देखने दा जी इस्लाम वाल। जिवें फर्ज करो वो हिंदुआं दे धर्म तीर्थां ते भी गए, गुरु नानक गंगा गए, हरिद्वार गए। उत्थे जिहड़े ब्राह्मण सन वो जिधरों सूरज चढ़ रहा सी उस पासे पानी दे रहे सन हत्थां नाल उच्चा उच्चा करके। ते बाबे नानक ने पूछा ना, उन्होंने पूछा नहीं, उन्होंने की कीता, उन्हां वल पिठ करके पंडितां वल उन्होंने पश्चिम वल पानी देना शुरू करता। वो ईस्ट वल पानी दे रहे ने सूरज चढ़दे नूं, ते बाबा नानक सूरज लहंदे वल पानी देना शुरू करता। कुदरती जदों तुसीं दुनिया तो वखरी गल करोगे, लोग तुहाडे दुआरे इकट्ठे हो जाणगे। झुरमट लग गया पंडितां दा, बाबा तू की करी जाना है, तुसीं की करदे पए हो? कहंदे जी असीं अपने पितरां नूं पानी देंदे पए हां। पितरां तो मुराद है जिहड़े लोग उन्हां दे बुजुर्ग मर चुके ने, जिहड़े सुरगां विच जा चुके ने, जिहड़े इस दुनिया तो रुखसत हो चुके ने, जिहड़े फौत हो चुके ने, उन्हां नूं असीं पानी दे रहे हां। बाबा नानक कहंदा है वो फिर पानी देन लग पैंदा झटापट अपने दूजे पासे नूं। वो फिर रोकदे ने, कहंदे तू की करदा पिया? कहंदा मैं अपने खेतां नूं पानी देंदा पिया वां। कहंदे तेरे खेत कितनी दूर ने? कहंदा मेरे खेत करतारपुर साहिब विच ने। कहंदे करतारपुर कितनी दूर है? कहंदी होएगा इत्थों 400-500 मील दूर होएगा। पंडित हस के कहंदे ने ब्राह्मण इत्थों पानी दिता तेरे 500 मील दूर खेतां च किवें पहुंच जाएगा पानी? कहंदा जिवें तुहाडे पितरां नूं स्वर्गां विच पानी पहुंच रहा मेरे खेतां च भी पहुंच जाएगा। मतलब बाबा नानक एक प्रैक्टिकल आदमी सी। उन्हें इस्लाम दे विच प्रैक्टिकल गल्लां कीतियां ने इस्लाम बारे, और हिंदू धर्म दे विच जिहड़ा कि बहुत सारे देवी देवतियां नूं मनण वाला सी, उन्हां बारे भी गल्लां कीतियां। हुण गुरु नानक साहब की कहंदे ने इस्लाम बारे? कहंदे 5 निवाजा, 5 वक्त, 5 नौ। अगों इहदी तफसील केड़ी कहंदे ने, नमाज केड़ी होनी चाहिदी है? पहला सच, जिहड़ी पहली नमाज है सच दी होवे। पहला सच हलाल दोए, दूजी हलाल दी कमाई दी नमाज होवे। पहला सच हलाल दोए,
ਤੀਜਾ ਖੈਰ ਖੁਦਾਈ, ਵਾਹ ਵਾਹ, ਖੈਰ ਖੁਦਾ ਦੇ ਨਾਂ ਤੇ ਖੈਰ ਮੰਗ ਲੋਕਾਂ ਦੀ। ਜੀ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ, ਨੀਅਤ ਨੂੰ ਠੀਕ ਕਰ, ਚੌਥੀ ਨੀਅਤ ਰਾਸ, ਮਨ ਪੰਜਵੀਂ ਸਿਫਤ ਸੁਣਾਈ। ਇਹ ਪੰਜ ਨਮਾਜ਼ਾਂ ਦੀ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਗੁਰਬਾਣੀ ਵਿੱਚ ਕਿ हे ਮੁਸਲਮਾਨੋ, ਇਹ ਇਸਲਾਮ ਨੂੰ ਫਾਲੋ ਕਰਨ ਵਾਲਿਓ, ਤੁਸੀਂ ਮਸਜਿਦ ਵਿੱਚ ਜਾਓ, ਨਮਾਜ਼ ਕਰੋ, ਪਰ ਨਮਾਜ਼ ਕਰ ਲਈਆਂ ਤੁਹਾਡਾ ਧਿਆਨ ਇਹਦੇ 'ਚ ਨਾ ਹੋਵੇ ਕਿ ਮੇਰੇ ਬਿਜ਼ਨਸ ਨੂੰ ਘਾਟਾ ਤਾਂ ਪੈ ਜਾਏਗਾ, ਜਾਂ ਤੁਸੀਂ ਕਿਸੇ ਦੁਸ਼ਮਣ ਦਾ ਬੁਰਾ ਭਲਾ ਸੋਚਣ ਲੱਗ ਪਵੋ, ਤੁਹਾਡੀ ਨੀਅਤ ਖੋਟੀ ਹੋ ਜਾਏ, ਤੁਸੀਂ ਹਲਾਲ ਦੀ ਗੱਲ ਨਾ ਕਰੋ, ਹਰਾਮ ਦੀ ਗੱਲ ਕਰੋ, ਸੱਚ ਦੀ ਗੱਲ ਨਾ ਕਰੋ, ਕੂੜ ਦੀ ਗੱਲ ਕਰੋ, ਝੂਠ ਦੀ ਗੱਲ ਕਰੋ। ਜੇ ਉਹ ਗੱਲਾਂ ਪੰਜੇ ਤੁਹਾਡੀ ਨਮਾਜ਼ ਦੇ ਵਿੱਚ ਹੈ ਨਾ, ਤੇ ਫਿਰ ਉਹ ਨਮਾਜ਼ ਅੱਲਾ ਨੂੰ ਕਬੂਲ ਨਹੀਂ। ਜੇ ਇਹ ਗੱਲਾਂ ਨੂੰ ਮਾਈਂਡ 'ਚ ਰੱਖੋਗੇ, ਮਨ ਵਿੱਚ ਰੱਖੋਗੇ, ਦਿਲ 'ਚ ਰੱਖੋਗੇ, ਤੇ ਤੁਹਾਡੀ ਜਿਹੜੀ ਦੁਆ ਹੈ, ਤੁਹਾਡੀ ਨਮਾਜ਼ ਹੈ, ਉਹ ਅੱਲਾ ਦੇ ਦਰ 'ਚ ਕਬੂਲ ਹੋਏਗੀ ਜੀ। ਬਹੁਤ ਸੋਹਣਾ। ਇਹ ਬਾਬਾ ਨਾਨਕ ਕਹਿ ਰਿਹਾ ਜੀ। ਅੱਗੋਂ ਜਾ ਕੇ ਇੱਕ ਹੋਰ ਸ਼ਬਦ ਗੁਰੂ ਨਾਨਕ ਦਾ ਹੈ, ਕਹਿੰਦਾ ਮੁਸਲਮਾਨ ਕਹਾਵਨ ਮੁਸ਼ਕਲ, ਔਖਾ ਨਹੀਂ, ਇਹ ਸੌਖਾ ਨਹੀਂ ਕੰਮ। ਸੱਚਾ ਮੁਸਲਮਾਨ ਬਣਨਾ ਬਹੁਤ ਔਖਾ ਹੈ। ਮੁਸਲਮਾਨ ਕਹਾਵਨ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਜੇ ਸੱਚਾ ਮੁਸਲਮਾਨ ਹੈ ਤੇ ਤਾਂ ਹੀ ਉਹ ਮੁਸਲਮਾਨ ਕਹਾਉਣ ਦਾ ਹੱਕਦਾਰ ਹੈਗਾ। ਅੱਗੋਂ ਕੀ ਕਹਿੰਦੇ ਨੇ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸਲਮ दीन मुहाना, मरण जीवन का भरम चुकावे, रब की रजाए मन्ने सिर ऊपर, रब दा हुक्म मन्ने, रब की रजाए मन्ने सिर ऊपर, करता मन्ने आप गवावे, तो नानक सर्ब जिया मेहरमत, होए तां मुसलमान कहावे। बाबा नानक ने किसी थां ते भी इस्लाम का विरोध नहीं किया। जे विरोध किया है, ਜ਼ੁਲਮ ਦਾ ਕੀਤਾ ਹੈ, ਇੰਤਹਾ ਦਾ ਕੀਤਾ ਹੈ। ਜਿਵੇਂ ਉਹਨਾਂ ਨੇ ਕਹਿਤਾ ਬਾਬਰ ਵੱਲੋਂ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਹੁਣ ਗੱਲ ਕਰੀਏ ਜੀ ਸਤਿਕਾਰਯੋਗ ਬਾਬਾ ਬਜ਼ੁਰਗ ਫਰੀਦ ਅਲ ਦੀਨ ਮਸੂਦੇ ਗੰਜ ਸ਼ਕਰ ਬਾਬਾ ਫਰੀਦ ਜੀ ਦੀ। ਬਾਬਾ ਜੀ ਦਾ ਜਨਮ 12ਵੀਂ ਸਦੀ 'ਚ ਹੁੰਦਾ ਹੈ ਜੀ। ਉਹਨਾਂ ਦੀ ਪੈਦਾਇਸ਼ ਮੁਲਤਾਨ ਜ਼ਿਲ੍ਹੇ ਦੇ ਕੋਠੇਵਾਲ ਵਿੱਚ 4 ਅਪ੍ਰੈਲ 1173 ਨੂੰ ਦੱਸੀ ਜਾਂਦੀ ਹੈ, ਜਦ ਕਿ ਉਹਨਾਂ ਦੇ ਇਸ ਦੁਨੀਆ ਤੋਂ, ਇਸ ਫਾਨੀ ਦੁਨੀਆ ਤੋਂ ਰੁਖਸਤ ਹੋਣ ਦੀ ਜਿਹੜੀ ਤਾਰੀਖ ਹੈ, ਉਹ 7 ਮਈ ਤੇ 1266 ਦੱਸੀ ਗਈ ਹੈ ਜੀ। ਉਹਨਾਂ ਦੇ ਅੱਬੂ ਦਾ ਨਾਮ ਜਮਾਲੁਦੀਨ ਸੁਲੇਮਾਨ ਸੀ ਤੇ ਅੰਮੀ ਦਾ ਨਾਮ ਮਰੀਮ। ਉਹ ਮਿਡੀਵਲ ਏਜ ਦੇ ਵਿੱਚ, ਮੱਧ ਕਾਲ ਵਿੱਚ, ਬਤੌਰ ਇੱਕ ਬੜੇ ਦਾਨਿਸ਼ਮੰਦ ਸੁੰਨੀ ਮੁਸਲਮਾਨ ਫਕੀਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ, ਜਿਨ੍ਹਾਂ ਦਾ 4 ਕੁੰਟਾਂ ਵਿੱਚ, ਈਸਟ ਐਂਡ ਵੈਸਟ, ਹਿੰਦੁਸਤਾਨ ਜਾਂ ਪਾਕਿਸਤਾਨ, ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ, ਤੀਜੇ ਕੋਨੇ ਤੋਂ ਲੈ ਕੇ ਚੌਥੇ ਕੋਨੇ ਤੱਕ, 4 ਕੁੰਟਾਂ ਵਿੱਚ ਬਾਬੇ ਫਰੀਦ ਜੀ ਦਾ ਬੜਾ ਅਦਬ ਕੀਤਾ ਜਾਂਦਾ, ਬੜਾ ਸਤਿਕਾਰ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਦੀਆਂ ਦਰਗਾਹਾਂ, ਇੱਧਰ ਸਾਡੇ ਇੱਕ ਸ਼ਹਿਰ ਹੈ ਜੀ ਜਿਹਦਾ ਨਾਮ ਫਰੀਦਕੋਟ ਹੈ, ਉਹ ਬਾਬੇ ਫਰੀਦ ਦੇ ਨਾਂ ਦਾ ਸ਼ਹਿਰ ਹੈ। ਉੱਥੇ ਹਰ ਸਾਲ ਮੇਲਾ ਲੱਗਦਾ ਹੈ, ਬਹੁਤ ਲੋਕ ਭਾਰੀ ਗਿਣਤੀ ਜਾਂਦੇ ਨੇ, ਹਰ ਮਜ਼ਹਬ ਦਾ ਜਾਂਦਾ ਹੈ, ਈਸਾਈ ਵੀ ਜਾਂਦੇ ਨੇ, ਸਿੱਖ ਵੀ ਜਾਂਦੇ ਹੈ, ਮੁਸਲਮਾਨ ਵੀ ਜਾਂਦੇ ਨੇ, ਹਿੰਦੂ ਵੀ ਜਾਂਦਾ ਹੈ। ਔਰ ਉਹਨਾਂ ਦਾ ਬੜਾ ਰਿਗਾਰਡ ਹੈ, ਕਿਉਂਕਿ ਉਹਨਾਂ ਨੇ ਗੱਲਾਂ ਖਰੀਆਂ ਕੀਤੀਆਂ ਨੇ, ਸੱਚੀਆਂ ਕੀਤੀਆਂ ਨੇ। ਇੱਕ ਰਜ਼ਾ ਸਾਹਿਬ, ਇੱਕ ਹੋਰ ਜਿਹੜੀ ਬੜੀ ਲੁਤਫ ਵਾਲੀ ਗੱਲ ਹੈ ਜੀ, ਬਾਬਾ ਫਰੀਦ ਜੀ ਦੀ ਜਿਹੜੀ ਬੋਲੀ ਹੈ, ਉਹ ਇੰਨੀ ਮਿੱਠੀ, ਇੰਨੀ ਸ਼ੀਰੀ ਹੈ ਕਿ ਉਹ ਔਖੀ ਨਹੀਂ ਜੀ। ਗੁਰੂਆਂ ਦੀ ਬੋਲੀ ਜਿਹੜੀ ਬਾਣੀ, ਉਹ ਔਖੀ ਹੈ ਥੋੜੀ ਜਿਹੀ, ਪਰ ਬਾਬੇ ਫਰੀਦ ਦੀ ਬੋਲੀ ਹਰ ਬੰਦਾ ਸਮਝ ਸਕਦਾ ਹੈ। ਔਰ ਉਹ ਜਿਹੜੇ ਉਹਨਾਂ ਦੇ ਦੋਹੇ ਨੇ, ਉਹ ਇੰਨੇ ਜ਼ੁਬਾਨ ਤੇ ਚੜ੍ਹ ਜਾਂਦੇ ਹੈ, ਤੁਸੀਂ 2-4 ਵਾਰੀ ਪੜ੍ਹ ਲਵੋ
ਉਹ ਜਿਵੇਂ ਮੁਹਾਵਰੇ ਯਾਦ ਨਹੀਂ ਹੁੰਦੇ ਜੀ, ਅਖੌਤਾਂ ਯਾਦ ਹੁੰਦੀਆਂ ਨੇ। ਬਾਬੇ ਫਰੀਦ ਦਾ ਸਾਰਾ ਕਲਾਮ ਇੱਕ ਅਖੌਤ ਵਾਂਗ, ਇੱਕ ਮੁਹਾਵਰੇ ਵਾਂਗ ਉਹ ਦਿਲੋਂ ਦਿਮਾਗ ਤੇ ਬਹਿ ਜਾਂਦਾ ਹੈ, ਕਦੀ ਭੁੱਲ ਹੀ ਨਹੀਂ ਸਕਦਾ। ਮੈਂ ਤੁਹਾਨੂੰ ਥੋੜੇ ਜਿਹੇ ਉਹਨਾਂ ਦੇ ਕੁਝ ਜਿਹੜੇ ਸ਼ਲੋਕ ਨੇ, ਦੋਹੇ ਨੇ, ਉਹ ਸ਼ੇਅਰ ਕਰਦਾ ਜੇ। ਜੀ ਪਲੀਜ਼। ਜਿਹੜੇ ਦੇਖੋ, ਬਾਬਾ ਫਰੀਦ ਜੀ ਮੈਂ ਕਹਾਂਗਾ ਇੱਕ ਬੜੇ ਸੂਝਵਾਨ ਸਨ, ਗੁਣੀ ਗਿਆਨੀ ਸਨ, ਔਰ ਸਾਈਕੋਲੋਜੀ ਜਿਹੜੀ ਹੈ ਜਾਂ ਸਾਈਕੈਟਰੀ ਹੈ, ਇਹ ਕੱਲ ਦੀ ਗੱਲ ਲੱਗਦੀ ਹੈ। ਅੱਜ ਕੋਈ ਗੱਲ ਹੋਏ, ਕਿਸੇ ਨੂੰ ਤਕਲੀਫ ਹੋਵੇ, ਤੇ ਅਸੀਂ ਝੱਟ ਭੱਜੇ ਜਾਂਦੇ ਹਾਂ ਸਾਈਕੈਟਰਿਸਟ ਕੋਲ, ਜੀ ਮੈਂ ਕਾਉਂਸਲਿੰਗ ਲੈਣੀ ਹੈ। ਇਹ ਜਿਹੜਾ ਸਾਡਾ ਹੈ ਨਾ ਜੀ ਸੱਭਿਆਚਾਰ, ਬਾਬੇ ਫਰੀਦ ਵਰਗਿਆਂ ਕੋਲ, ਬਾਬੇ ਕਬੀਰ ਵਰਗਿਆਂ ਕੋਲ, ਭਗਤ ਨਾਮਦੇਵ ਵਰਗੇ, ਭਗਤ ਰਵਿਦਾਸ ਵਰਗੇ, ਗੁਰੂ ਨਾਨਕ ਵਰਗੇ, ਇਹਨਾਂ ਦੇ ਕਲਾਮ ਦੇ ਵਿੱਚ ਇੰਨਾ ਗੂੜ ਗਿਆਨ ਹੈ, ਇੰਨੀ ਡੈਪਥ ਹੈਗੀ ਹੈ ਕਿ ਜੇ ਤੁਸੀਂ ਉਹਨੂੰ ਪੜ੍ਹ ਕੇ ਆਪਣੇ ਆਪ ਦੇ ਉੱਤੇ ਅਪਲਾਈ ਕਰੋ, ਤੇ ਤੁਹਾਨੂੰ ਮੈਂ ਯਕੀਨ ਦਵਾਉਂਦਾ ਜੇ, ਤੁਹਾਡੇ ਸੁਣਨ ਵਾਲਿਆਂ ਨੂੰ ਇਹ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਕਿਸੇ ਬੰਦੇ ਨੂੰ ਵੀ ਕਿਸੇ ਸਾਈਕੈਟਰਿਸਟ ਕੋਲ ਇਲਾਜ ਕਰਾਉਣ ਨਹੀਂ ਜਾਣਾ ਪਏਗਾ। ਸਾਡਾ ਜਿਹੜਾ ਸਭ ਤੋਂ ਵੱਡਾ ਰੋਗ ਹੈ ਨਾ ਇਨਸਾਨ ਨੂੰ, ਉਹ ਹੈ ਜੀ ਗੁੱਸਾ। ਜੀ। ਦੋ ਗੱਲਾਂ ਗੁਰਬਾਣੀ ਚ ਹੁੰਦੀਆਂ ਨੇ, ਕਾਮ ਜਿਹਨੂੰ ਅਸੀਂ ਸੈਕਸ ਕਹਿੰਦੇ ਆ, ਲਸਟ, ਕਾਮ ਤੇ ਕ੍ਰੋਧ, ਇੱਕ ਲਸਟ ਤੇ ਇੱਕ ਕ੍ਰੋਧ, ਗੁੱਸਾ। ਗੁਰਬਾਣੀ ਕਹਿੰਦੀ ਹੈ ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਸਰੀਰ ਨੂੰ ਗਾਲ ਦਿੰਦੀਆਂ ਦੋ ਚੀਜ਼ਾਂ। ਜੇ ਬੰਦੇ ਨੂੰ ਲਸਟ ਦੀ ਭੁੱਖ ਪੈ ਜਾਵੇ, ਜੇ ਬੰਦੇ 'ਚ ਕ੍ਰੋਧ ਆ ਜਾਵੇ, ਕਾਮ ਕ੍ਰੋਧ ਕਾਇਆ ਕੋ, ਕਾਇਆ ਸਰੀਰ ਹੈ ਜੀ, ਕਾਇਆ ਕੋ ਗਾਲੇ, ਕਿਵੇਂ ਗਾਲਦਾ ਹੈ? ਜੋ ਕੰਚਨ ਸੁਹਾਗਾ ਢਾਲੇ, ਜਿਵੇਂ ਸੋਨੇ ਦੇ ਉੱਤੇ ਸੁਹਾਗਾ ਪਾ ਦੋ ਤੇ ਢਲ ਜਾਂਦਾ ਹੈ, ਉਹ ਲਿਕੁਇਡ ਹੋ ਜਾਂਦਾ ਹੈ। ਇਹ ਤੁਹਾਡਾ ਸਰੀਰ ਜਿਹੜਾ ਹੈ, ਬੋਡੀ ਵੀ ਦਾ ਇਹੀ ਹਾਲ ਹੋ ਜਾਏਗਾ ਕਾਮ ਤੇ ਕ੍ਰੋਧ ਦੇ ਨਾਲ। ਤੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ। ਜੇ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਹੈ, ਮੇਰੇ ਤੇ ਜੇ ਬੁਰਾ ਹੋਇਆ ਤੇ ਮੇਰਾ ਐਂਗਰ 7 ਅਸਮਾਨੇ ਚੜ ਜਾਂਦਾ ਜੀ, ਜੀ ਦੂਣਾ ਐਂਗਰ ਮੈਨੂੰ ਆ ਜਾਂਦਾ ਹੈ। ਹਾਂ ਇਹ ਕੌਣ ਹੁੰਦਾ ਹੈ ਮੈਨੂੰ ਇਹ ਗੱਲ ਕਹਿਣ ਵਾਲਾ? ਮੈਂ 7 ਗੁਣਾ ਐਂਗਰ ਚੜਾ ਕੇ ਉਹਦੇ ਤੋਂ ਬਦਲੇ ਦੀ ਭਾਵਨਾ ਨਾਲ ਉਹਦੇ ਤੇ ਸਵਾਰ ਹੋ ਜਾਣਾ ਵਾ, ਮੂੰਹ ਬੁਰਾ ਭਲਾ ਕਵਾਂਗਾ। ਤੇ ਬਾਬਾ ਫਰੀਦ ਕਹਿੰਦਾ ਹੈ ਫਰੀਦਾ ਬੁਰੇ ਦਾ ਭਲਾ ਕਰ, ਉਹਦਾ ਭਲਾ ਸੋਚ, ਉਹਦੀ ਗੁੱਡਵਿਲ ਬਾਰੇ ਸੋਚ, ਗੁੱਸਾ ਮਨ ਨਾ ਹਟਾਏ। ਇਹ ਮਨ ਚ ਉਹਦੇ ਬਾਰੇ ਗੁੱਸਾ ਨਾ ਲਿਆ। ਕਿਉਂ? ਦੇਹੀ ਰੋਗ ਨਾ ਲੱਗੀ, ਫਿਰ ਤੇਰੀ ਬੋਡੀ ਨੂੰ ਰੋਗ ਨਹੀਂ ਲੱਗੇਗਾ, ਦੇਹੀ ਸਰੀਰ ਨੂੰ ਬਿਮਾਰੀ ਨਹੀਂ ਲੱਗੇਗੀ। ਪੱਲੇ ਸਭ ਕੁਝ ਪਾਏ ਤੇ ਤੇਰੇ ਪੱਲੇ ਸਭ ਕੁਝ ਪੈ ਜਾਏਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ। ਇਹ ਬਾਬੇ ਫਰੀਦ ਇਹੋ ਜਿਹੇ ਮਹਾਨ, ਇਹੋ ਜਿਹੇ ਗ੍ਰੇਟ, ਜਿੱਥੇ ਉਹ ਇਸਲਾਮ ਇੱਕ ਬੰਦੇ ਗਾਲ ਵੀ ਕੱਢਦੇ ਨੇ, ਬੇਨਵਾਜਾ ਕੁੱਤਿਆ, ਪਰ ਉਹ ਇਸ ਕਰਕੇ ਕੱਢ ਰਹੇ ਨੇ ਕਿ ਤੁਹਾਡੀ ਜਿਹੜੀ ਮਜ਼ਹਬ ਦੇ ਵਿੱਚ ਜਿਹੜੀ ਹੈ ਨਾ ਅਕੀਦਤ, ਉਹ ਮਜ਼ਬੂਤ ਹੋਵੇ। ਤੁਹਾਨੂੰ ਵੰਗਾਰ ਰਹੇ ਨੇ, ਇੱਕ ਤਰ੍ਹਾਂ ਨਾਲ ਗਾਲ ਨਹੀਂ ਕੱਢ ਰਹੇ, ਸਾਨੂੰ ਝੰਜੋੜ ਰਹੇ ਨੇ। ਗੁਰਦੁਆਰੇ ਵਾਲਾ ਜਾਣ ਵਾਲਾ ਗੁਰਦੁਆਰੇ ਜਾਵੇ, ਮੰਦਿਰ ਜਾਣ ਵਾਲਾ ਮੰਦਿਰ ਜਾਵੇ, ਮਸਜਿਦ ਜਾਣ ਵਾਲਾ ਮਸਜਿਦ ਜਾਵੇ। ਆਪੋ ਆਪਣੇ ਧਰਮ ਦੇ ਵਿੱਚ, ਮਜ਼ਹਬ ਵਿੱਚ ਉਹਨਾਂ ਦੀ ਅਕੀਦਤ ਜਿਹੜੀ ਹੈ ਉਹ ਮੁਕੰਮਲ ਹੋਵੇ, ਡਾਵਾਂ ਡੋਲ ਨਾ ਹੋਵੇ। ਅੱਜ ਨਮਾਜ਼ ਕਰਨੀ ਹੈ, ਕੱਲ ਨਹੀਂ ਕਰਨੀ। ਚਲੋ ਅੱਜ ਜਿਵੇਂ ਵੀਕਐਂਡ ਦੀ ਮੈਨੂੰ ਛੁੱਟੀ ਹੁੰਦੀ ਹੈ, ਅੱਜ ਅੱਲਾ ਨੂੰ ਵੀ ਵੀਕਐਂਡ ਦੀ ਛੁੱਟੀ ਦੇ ਦਿਓ, ਕੋਈ ਸਮਝੌਤਾ ਨਹੀਂ ਜੀ ਉੱਥੇ। ਫਿਰ ਬਾਬਾ ਫਰੀਦ ਇਹ ਕਹਿੰਦਾ ਹੈ, ਜਿਹੜੇ ਉਹਨਾਂ ਦੇ ਬਿਲਕੁਲ ਮੁਹਾਵਰਿਆਂ ਵਾਲੇ ਦੋਹੇ ਨੇ, ਕਹਿੰਦੇ ਨੇ ਜੇ ਤੂੰ ਅਕਲ ਲਤੀਫ, ਜੇ ਤੂੰ ਵਾਕਈ ਦਾਨਿਸ਼ਮੰਦ ਹੈਗਾ ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਮਾੜੇ ਕੰਮ ਨਾ ਕਰ।
ਕਿਉਂਕਿ ਅਕਲ ਨਹੀਂ ਤੁਹਾਨੂੰ ਇਹ ਅਲਾਉ ਕਰਦੀ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਅੰਦਰ ਝਾਤ ਮਾਰ, ਤੂੰ ਕੀ ਹੈਗਾ। ਦੂਜੇ ਵੱਲ ਉਂਗਲ ਉਠਾਉਣ ਦੇ ਨਾਲੋਂ rather than finding faults in others, ਆਪਣੇ ਅੰਦਰ ਦੇਖ। ਮੈਨੂੰ ਇੱਕ ਗੱਲ ਵਿਚਕਾਰ ਯਾਦ ਆ ਗਈ, ਬਾਬਾ ਫਰੀਦ ਦਾ ਜ਼ਿਕਰ ਕਰਦਿਆਂ ਰੂਮੀ ਜੀ ਦੀ, ਸ਼ੇਖ ਰੂਮੀ ਬੜੇ ਪਹੁੰਚੇ ਫਕੀਰ ਸਨ। ਉਹ ਵੀ ਉਹਨਾਂ ਨੇ ਇੱਕ ਵਾਰੀ ਦੁਆ ਕੀਤੀ, ਹੇ ਅੱਲਾਹ ਪਾਕ ਮੈਨੂੰ ਤੌਫੀਕ ਦੇ ਕਿ ਮੈਂ ਦੁਨੀਆ ਬਦਲ ਦੇਵਾਂ। ਕਹਿੰਦੇ ਨੇ ਉਹਨਾਂ ਦੀ ਦੁਆ ਕਬੂਲ ਨਹੀਂ ਹੋਈ, ਰੱਬ ਨੇ ਸੁਣੀ ਅਨਸੁਣੀ ਕਰ ਦਿੱਤੀ। ਵਕਤ ਗੁਜ਼ਰ ਗਿਆ, ਉਹਨਾਂ ਦੇ ਬੱਚੇ ਵੱਡੇ ਹੋ ਗਏ। ਬੱਚੇ ਕਦੀ ਕਹਿਣਾ ਮੰਨਣ, ਕਦੀ ਨਾ ਮੰਨਣ। ਫਿਰ ਉਹ ਰੱਬ ਨੂੰ ਦੁਆ ਕਰਦਾ ਹੈ, ਕਹਿੰਦਾ ਮੈਨੂੰ ਤੌਫੀਕ ਦੇ, ਮੈਨੂੰ ਇੰਨੀ ਤਾਕਤ ਦੇ, ਇੰਨੀ ਸ਼ਕਤੀ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਬਦਲ ਸਕਾਂ। ਦੂਜੀ ਵਾਰੀ ਦੁਆ ਕਬੂਲ ਨਹੀਂ ਹੋਈ ਜੀ, ਹਾਰ ਗਿਆ। ਉਹਨੂੰ ਬਜ਼ੁਰਗੀ 'ਚ ਪੈਰ ਧਰ ਦਿੱਤਾ ਹੈ। ਫਿਰ ਰੱਬ ਅੱਗੇ ਜੋਦੜੀ ਕਰਦਾ ਹੈ, ਦੁਆ ਕਰਦਾ ਹੈ ਕਿ ਹੈ ਅੱਲਾਹ ਤਾਲਾ ਮੈਨੂੰ ਤਾਕਤ ਦੇ, ਮੈਨੂੰ ਬਲ ਦੇ ਕਿ ਮੈਂ ਆਪਣੇ ਆਪ ਨੂੰ ਬਦਲ ਸਕਾਂ। ਰੱਬ ਕਹਿੰਦਾ ਗ੍ਰੈਂਟਡ, ਤੇਰੀ ਦੁਆ ਮੰਨ ਲਈ ਹੈ। ਆਪਣੇ ਆਪ ਨੂੰ ਬਦਲੀਏ ਅਸੀਂ, ਵਾਹ ਵਾਹ, ਬਜਾਏ ਇਸ ਤੇ ਕਿ ਮੈਂ ਆਪਣੇ ਗੁਆਂਢੀ ਨੂੰ ਬਦਲਾਂ, ਆਪਣੇ ਘਰ ਵਾਲੀ ਨੂੰ ਬਦਲਾਂ, ਆਪਣੇ ਬੱਚਿਆਂ ਨੂੰ ਬਦਲਾਂ, ਆਪਣੇ ਭੈਣਾਂ ਭਰਾਵਾਂ ਨੂੰ ਬਦਲਾਂ, ਆਪਣੇ ਮਾਂ ਬਾਪ ਨੂੰ ਬਦਲਾਂ, ਆਪਣੇ ਮੁਆਸ਼ਰੇ ਨੂੰ ਬਦਲਾਂ। ਜੇ ਮੈਂ ਬਦਲ ਗਿਆ ਤੇ ਮੁਆਸ਼ਰਾ ਆਪਣੇ ਆਪ ਹੀ ਬਦਲਿਆ ਜਾਏਗਾ ਜੀ, ਲੋਕ ਆਪਣੇ ਆਪ ਬਦਲ ਜਾਣਗੇ। ਸੈਟ ਐਨ ਐਗਜ਼ਾਮਪਲ। ਤੇ ਬਾਬਾ ਫਰੀਦ ਵੀ ਉਹੀ ਗੱਲ ਕਹਿ ਰਿਹਾ ਹੈ ਕਿ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਦੂਜਿਆਂ ਦੇ ਨੁਕਸ ਨਾ ਕੱਢ। ਅਗੇਨ ਐਂਗਰ ਦੀ ਗੱਲ ਤੇ ਮੈਂ ਰੁਕਣ ਲੱਗਾ ਜੇ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੋਤ ਹੈ ਮਾਰਨ ਮੁਕੀਆਂ। ਜਿਹੜਾ ਤੈਨੂੰ ਕੋਈ ਗਾਲ ਮੰਦਾ ਕੱਢਦਾ ਹੈ, ਕੋਈ ਕੁਸੁਨ ਮੁਕੀ ਮਾਰਦਾ ਹੈ, ਕੋਈ ਸੋਟਾ ਮਾਰਦਾ ਹੈ, ਫਰੀਦਾ ਜੋਤ ਹੈ ਮਾਰਨ ਮੁਕੀਆਂ, ਤੇ ਨਾ ਮਾਰਿਆ ਘੁੰਮ। ਉਹਨਾਂ ਨੂੰ ਮੁੜ ਕੇ ਕੁਸੁਨ ਨਾ ਮਾਰ। ਜੇ ਮੁੱਕੀ ਖਾਧੀ ਹੈ ਤੇ ਉਹਦੇ ਬਦਲੇ ਕੁਸੁਨ ਨਾ ਮਾਰ। ਜੇ ਡਾਂਗ ਮਾਰੀ ਹੈ ਤੇ ਸੋਟਾ ਨਾ ਚੁੱਕ ਲੈ, ਬੰਦੂਕ ਨਾ ਚੁੱਕ ਲੈ। ਆਪ ਨੇੜੇ ਘਰ ਜਾਈ, ਖੁਦ ਉਹਦੇ ਘਰ ਜਾ ਤੂੰ। ਆਪ ਨੇੜੇ ਘਰ ਜਾਈਏ, ਪੈਰ ਤਿਨਾਂ ਦੇ ਝੁੰਮ। ਉਹਨਾਂ ਨੇ ਜਾ ਕੇ ਪੈਰ ਚੁੰਮ ਜੂ ਜਿਹਨਾਂ ਤੈਨੂੰ ਮੁੱਕੀਆਂ ਮਾਰੀਆਂ ਨੇ, ਸ਼ਰਮਸਾਰ ਹੋ ਜਾਣਗੇ। ਇੱਥੇ ਮੈਨੂੰ ਗੱਲ, ਇਸ ਸ਼ਲੋਕ ਤੋਂ ਇੱਕ ਗੱਲ ਯਾਦ ਆ ਗਈ ਜੀ, ਹੋਰ ਉਹ ਵੀ ਜ਼ਿਕਰ ਕਰ ਲਵਾਂ ਜੀ। ਗੁਰੂ ਨਾਨਕ ਨੇ ਆਪਣੀ ਗੱਦੀ ਆਪਣੇ ਪੁੱਤਰਾਂ ਨੂੰ ਨਹੀਂ ਸੀ ਦਿੱਤੀ। ਦੋ ਫਰਜ਼ੰਦ ਸਨ ਉਹਨਾਂ ਦੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਦੋਨੋਂ ਸੋਚਦੇ ਸਨ ਕਿ ਗੱਦੀ ਉਹਨਾਂ ਨੂੰ ਮਿਲੇਗੀ। ਇੱਕ ਹੋਰ ਕਿਸੇ ਪਿੰਡ ਚੋਂ ਲੰਘਦਾ ਬੰਦਾ ਆਉਂਦਾ ਹੈ ਤੇ ਰੁਕ ਜਾਂਦਾ ਉੱਥੇ। ਉਹ ਗੁਰੂ ਨਾਨਕ ਦਾ ਇੰਨਾ ਮੁਰੀਦ ਬਣ ਜਾਂਦਾ ਕਿ ਦਿਨ ਰਾਤ ਉੱਥੇ ਖਿਦਮਤ ਕਰਦਾ ਰਹਿੰਦਾ ਹੈ। ਨਾ ਸੀ ਉਹਦਾ ਭਾਈ ਲੈਣਾ। ਤੇ ਜਦੋਂ ਉਹਦੀ ਸੇਵਾ ਕਬੂਲ ਹੋ ਗਈ, ਉਹਦੀ ਖਿਦਮਤ ਕਬੂਲ ਹੋ ਗਈ, ਤੇ ਗੁਰੂ ਨਾਨਕ ਨੇ ਕਿਹਾ ਵੀ ਤੇਰਾ ਨਾਂ ਲੈਣਾ ਹੈ ਤੇ ਅਸਾਂ ਦੇਣਾ ਹੈ। ਤੇ ਗੱਦੀ ਉਹਦੇ ਹਵਾਲੇ ਕਰ ਦਿੱਤੀ। ਤੇ ਮੁੜ ਕੇ ਨਾਂ ਉਹਨਾਂ ਨੇ ਰੱਖ ਦਿੱਤਾ ਅੰਗਦ। ਉਹ ਬਣ ਗਏ ਗੁਰੂ ਅੰਗਦ ਦੇਵ। ਅੰਗਦ ਤੋਂ ਮੁਰਾਦ ਹੈ ਜੀ ਅੰਗ। ਗੁਰੂ ਅੰਗਦ ਦੇਵ ਜੀ ਦਾ ਰੀਅਲ ਨੇਮ ਭਾਈ ਲਹਿਣਾ। ਹਾਂਜੀ, ਅਸਲ ਨਾਂ ਉਹਨਾਂ ਦਾ ਭਾਈ ਲਹਿਣਾ ਹੈ। ਜਦੋਂ ਪਹਿਲੀ ਵਾਰੀ ਆਏ ਨੇ ਮਿਲਣ, ਤੇ ਉਹ ਤੁਰੇ ਆ ਰਹੇ ਨੇ ਖੇਤਾਂ ਵਿੱਚ, ਤੇ ਬਾਹਰ ਬਾਬਾ ਨਾਨਕ ਵੀ ਬਾਹਰ ਹੀ ਸੀ। ਤੇ ਉਹ ਪੁੱਛਦਿਆਂ
ਨਾਨਕ ਦਾ ਘਰ ਕਿੱਥੇ ਹੈ ਜੀ? ਨਾਨਕ ਦਾ ਘਰ ਕਿੱਥੇ ਹੈ? ਤੇ ਅੱਗੋਂ ਬਾਬਾ ਨਾਨਕ ਹੀ ਮਿਲ ਪਿਆ। ਤੇ ਬਾਬੇ ਨਾਨਕ ਨੇ ਘੋੜੀ ਦੀ ਲਗਾਮ ਫੜ ਲਈ, ਕਹਿੰਦੇ ਨੌਜਵਾਨਾਂ ਮੇਰੇ ਪਿੱਛੇ ਪਿੱਛੇ ਤੁਰਿਆ, ਇਹ ਨਹੀਂ ਕਿ ਮੈਂ ਹੀ ਨਾਨਕ ਆ। ਤੇ ਘਰ ਦੇ ਪਹੁੰਚ ਕੇ ਬਾਹਰ ਕਹਿੰਦੇ ਕਿਲੇ ਤੇ ਘੋੜੀ ਬੰਨ ਲੈ ਤੇ ਅੰਦਰ ਆ ਜਾ। ਤੇ ਅੰਦਰ ਬਾਬਾ ਨਾਨਕ ਬੈਠਾ ਹੋਇਆ। ਭਾਈ ਲਹਿਣੇ ਨੇ ਮੁਆਫੀ ਮੰਗੀ ਕਿ ਮੈਥੋਂ ਬੜੀ ਗਲਤੀ ਹੋਈ ਹੈ, ਗੁਸਤਾਖੀ ਹੋਈ ਕਿ ਤੁਸੀਂ ਪੈਦਲ ਤੁਰੇ ਆਏ ਹੋ, ਮੈਂ ਘੋੜ ਸਵਾਰ ਸੀ, ਘੋੜੀ ਤੇ ਬੈਠਾ ਰਿਹਾ, ਤੇ ਇਹ ਤੇ ਬੜੀ ਮੈਥੋਂ ਗਲਤੀ ਹੋਈ ਹੈ। ਫਿਰ ਉਹ ਮੁੜ ਕੇ ਜਾ ਰਿਹਾ ਸੀ ਦੇਵੀ ਦੇ ਦਰਸ਼ਨਾਂ ਨੂੰ, ਕਿਉਂਕਿ ਭਾਈ ਲਹਿਣਾ ਦੇਵੀ ਦੇ ਦਰਸ਼ਨ ਨੂੰ ਹਰ ਸਾਲ ਜਾਂਦਾ ਸੀ। ਉਸ ਤੋਂ ਬਾਅਦ ਫਿਰ ਉਹ ਦੇਵੀ ਭੁੱਲ ਗਈ, ਦੇਵਤੇ ਵੀ ਭੁੱਲ ਗਏ, ਤੇ ਸਿਰਫ ਬਾਬਾ ਨਾਨਕ ਹੀ ਦਿਲੋਂ ਦਿਮਾਗ 'ਚ ਛਾ ਗਿਆ। ਇਹ ਮੁਲਾਕਾਤ ਕਰਤਾਰਪੁਰ ਹੋਈ? ਇਹ ਗੱਲ ਹਾਂ ਕਰਤਾਰਪੁਰ ਦੀ ਹੈ ਜੀ। ਫਿਰ ਕਰਤਾਰਪੁਰ ਦੇ ਵਿੱਚ ਹੀ ਭਾਈ ਲਹਿਣੇ ਨੂੰ ਗੱਦੀ ਦਿੱਤੀ। ਗੱਦੀ ਦੇ ਕੇ ਕਹਿ ਦਿੱਤਾ ਤੇਰਾ ਨਾਂ ਅੰਗਦ ਦੇਵ ਹੈ। ਅੰਗਦ ਦਾ ਮੈਨੇ ਅੰਗ, ਬਾਡੀ ਦਾ ਲਿੰਬ, ਤੂੰ ਮੇਰਾ ਪਾਰਟ ਹੈ, ਨਾਓ ਪਾਰਟ ਐਂਡ ਪਾਰਸਲ ਆਫ ਮਾਈ ਲਾਈਫ ਹੈ। ਸੋ ਗੁਰੂ ਨਾਨਕ ਦੀ ਜਿਹੜੀ ਰੂਹ ਸੀ, ਰੂਹੇ ਰਵਾਂ, ਉਹਦੀ ਜਿਹੜੀ ਸਪਿਰਿਟ ਸੀ ਉੱਚੀ ਸੋਚ ਵਾਲੀ ਰੂਹਾਨੀ, ਉਹ ਗੁਰੂ ਅੰਗਦ ਦੇਵ ਦੇ ਕੋਲ ਆ ਜਾਂਦੀ ਹੈ। ਤੇ ਨਾਲ ਉਹਨੂੰ ਇਹ ਵੀ ਕਹਿ ਦਿੱਤਾ ਤੂੰ ਇੱਥੇ ਨਹੀਂ ਬਹਿਣਾ, ਤੂੰ ਇੱਥੋਂ ਫਲਾਣੇ ਸ਼ਹਿਰ ਚਲਾ ਜਾ, ਉਹ ਸ਼ਹਿਰ ਦਾ ਨਾਂ ਸੀ ਖਡੂਰ, ਖਡੂਰ ਸਾਹਿਬ, ਤੂੰ ਜਾ ਕੇ ਉੱਥੇ ਪ੍ਰਚਾਰ ਕਰ। ਇਹ ਕਿਹੜੇ ਔਰ ਖਡੂਰ ਸਾਹਿਬ ਦਾ ਖਡੂਰ ਸਾਹਿਬ ਮੌਜੂਦਾ ਜਗਰਾਫੀਆ ਜਾਂ ਕਿਹੜੇ ਇੰਡੀਅਨ ਪੰਜਾਬ ਦੇ ਵਿੱਚ ਹੈ ਜਾਂ ਕਿ ਕਿਸੇ ਹੋਰ? ਪੰਜਾਬ ਵਿੱਚ ਹੈ ਜੀ। ਨਹੀਂ, ਇਹ ਪੰਜਾਬ ਵਿੱਚ ਹੀ ਹੈਗਾ। ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਸੀ, ਹੁਣ ਉਹਨਾਂ ਨੇ ਜ਼ਿਲ੍ਹੇ ਨਵੇਂ ਬਣਾਤੇ ਨੇ, ਤਰਨਤਾਰਨ ਜ਼ਿਲ੍ਹਾ ਹੈ ਜੀ। ਠੀਕ ਜੀ ਹਾਂ, ਤਰਨਤਾਰਨ ਤੋਂ ਮੇਰੇ ਖਿਆਲ 10-12 ਮੀਲ ਦੂਰ ਹੋਏਗਾ ਇਹ। ਹਾਂ, ਤੇ ਫਿਰ ਗੁਰੂ ਅੰਗਦ ਦੇਵ ਨੇ ਉੱਥੇ ਜਾ ਕੇ ਡੇਰਾ ਬਣਾ ਲਿਆ। ਹੁਣ ਗੱਲ ਮੈਂ ਮੁਕਤਸਰ ਕਰਾਂਗਾ। ਗੁਰੂ ਅੰਗਦ ਦੇਵ ਦੇ ਦੋ ਬੇਟੇ ਨੇ, ਇੱਕ ਦਾ ਨਾਂ ਹੈ ਦਾਤੂ, ਇੱਕ ਦਾ ਨਾਂ ਹੈ ਦਾਸੂ। ਗੱਦੀ ਉਹਨੂੰ ਫਿਰ ਨਹੀਂ ਮਿਲੀ। ਗੱਦੀ ਇੱਕ ਗੁਰੂ ਅੰਗਦ ਦੇਵ ਤੋਂ ਦੂਣੀ ਉਮਰ ਦੇ ਬਜ਼ੁਰਗ ਨੂੰ ਮਿਲੀ, ਜਿਹਦਾ ਨਾਂ ਅਮਰਦਾਸ ਹੈ। ਜਦੋਂ ਅਮਰਦਾਸ ਨੂੰ ਗੱਦੀ ਮਿਲ ਗਈ, ਗੁਰੂ ਅਮਰਦਾਸ ਜੀ ਨੂੰ ਗੱਦੀ ਮਿਲ ਗਈ, ਤੇ ਉਹਨਾਂ ਦੇ ਪੁੱਤਰਾਂ ਨੂੰ ਬੜਾ ਗੁੱਸਾ ਚੜਿਆ। ਗੁਰੂ ਅਮਰਦਾਸ ਗੱਦੀ ਤੇ ਬੈਠੇ ਹੋਏ ਨੇ, ਸੰਗਤ ਬੈਠੀ ਹੋਈ ਹੈ, ਲੋਕ ਬੈਠੇ ਹੋਏ ਨੇ, ਉਹਨਾਂ ਦਾ ਸੁਣ ਰਹੇ ਨੇ, ਖਿਆਲਾਤ ਸੁਣ ਰਹੇ ਨੇ। ਤੇ ਇੱਕ ਬੇਟਾ ਆਉਂਦਾ ਹੈ ਤੇ ਜ਼ੋਰ ਦੀ ਲੱਤ ਮਾਰਦਾ ਉਹਨਾਂ ਨੂੰ। ਗੁਰੂ ਅਮਰਦਾਸ ਦੇ ਬੁੱਢੇ ਹੱਡ ਨੇ, ਅਸੀਂ 85 ਕੇ 90 ਸਾਲ ਦੀ ਉਮਰ 'ਚ ਗੱਦੀ ਮਿਲੀ ਜੀ ਉਹਨਾਂ ਨੂੰ, ਤੇ ਉਹ ਨੌਜਵਾਨ ਬੱਚਾ ਜ਼ੋਰ ਦੀ ਲੱਤ ਮਾਰਦਾ ਹੈ, ਤੇ ਲੱਤ ਖਾ ਕੇ ਉਹ ਗੁਰੂ ਅਮਰਦਾਸ ਉਹਦਾ ਪੈਰ ਘੁੱਟਣ ਲੱਗ ਪੈਂਦੇ ਨੇ। ਉਸੇ ਮੌਕੇ ਤੇ ਸਾਰਿਆਂ ਲੋਕਾਂ ਦੇ ਸਾਹਮਣੇ ਲੋਕ ਬੜੇ ਹੈਰਾਨ, ਉਹ ਮੁੰਡਾ ਵੀ ਬੜਾ ਹੈਰਾਨ ਕਿ ਮੈਂ ਤੈਨੂੰ ਲੱਤ ਮਾਰੀ ਹੈ, ਇਹ ਮੇਰਾ ਪੈਰ ਘੁੱਟਣ ਲੱਗ ਪਿਆ। ਉਮਰ 'ਚ ਬਜ਼ੁਰਗ ਸੀ। ਉਹ ਕਹਿੰਦਾ ਇਹ ਕੀ ਕਰਦੇ ਪਏ ਹੋ? ਕਹਿੰਦਾ ਮੇਰੇ ਬੁੱਢੇ ਹੱਡ ਨੇ, ਹੰਡੇ ਹੋਏ ਨੇ, ਮੈਂ ਤੇ ਸੱਟ ਖਾ ਲਾਂਗਾ, ਤੇਰੇ ਪੈਰ ਤੇ ਬੜੇ ਨਾਜ਼ੁਕ ਨੇ, ਮੈਨੂੰ ਤੇਰੇ ਪੈਰਾਂ ਦਾ ਫਿਕਰ ਹੈ ਕਿ ਇਹਨਾਂ ਨੂੰ ਚੋਟ ਤੇ ਨਹੀਂ ਆ ਗਈ, ਇਹਨਾਂ ਨੂੰ ਸੱਟ ਤੇ ਨਹੀਂ ਲੱਗ ਗਈ, ਤੇ ਮੈਂ ਤੈਨੂੰ ਤਾਂ ਦਬਾ ਰਿਹਾ ਵਾਂ। ਦੇਖੋ ਬਾਬੇ ਫਰੀਦ ਦੀ ਫਿਲਾਸਫੀ ਸੇਮ ਉਹੀ ਹੈ, ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਗੁਰੂ ਅਮਰਦਾਸ ਪਾਤਸ਼ਾਹ ਨੇ, ਤੀਸਰੇ ਗੁਰੂ ਨੇ ਇਸ ਨੂੰ ਸੱਚ ਕਰ ਦਿਖਾਇਆ ਜੀ। ਫਿਰ ਅੱਗੇ ਜਾ ਕੇ ਕਹਿੰਦੇ ਨੇ ਬਾਬਾ ਫਰੀਦ ਜੀ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਜਿਹਨੇ ਜਵਾਨੀ ਦੀ ਉਮਰ 'ਚ ਰੱਬ ਨੂੰ ਨਹੀਂ ਯਾਦ ਕੀਤਾ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਈ। ਬੁੱਢੇ ਬਾਰੇ ਫਿਰ ਰੱਬ ਨੂੰ ਕੋਈ ਘੱਟ ਹੀ ਯਾਦ ਕਰਦਾ ਹੈ, ਕਿਉਂਕਿ ਜੇ ਬਾਬੇ ਫਰੀਦ ਦਾ ਆਪਣਾ ਜ਼ਿਕਰ ਕਰੋ, ਜਦੋਂ ਉਹਨਾਂ ਦਾ ਬਚਪਨ ਸੀ, ਛੋਟੀ ਉਮਰ ਵਿੱਚ, ਤੇ ਮਾਂ ਨੇ ਉਹਨਾਂ ਨੂੰ, ਇਹ ਮਰੀਮ ਨੇ, ਮਾਤਾ ਨੇ ਉਹਨੂੰ ਇਸ ਲਾਗ ਲਾਈ ਕਿ ਤੂੰ
ਅੱਲਾ ਨੂੰ ਯਾਦ ਕਰਿਆ ਕਰਨਾ ਹੈ, ਤੂੰ ਨਮਾਜ਼ ਪੜ੍ਹਿਆ ਕਰਨੀ ਹੈ, ਤੂੰ ਕੁਰਾਨ ਦਾ ਪਾਠ ਕਰਿਆ ਕਰਨਾ ਹੈ, ਆਇਤਾਂ ਪੜ੍ਹਨੀਆਂ ਨੇ। ਤੇ ਉਹ ਕੁਰਾਨ ਸ਼ਰੀਫ ਦੇ ਥੱਲੇ ਕਦੀ ਖੰਡ, ਕਦੀ ਸ਼ੱਕਰ, ਕਦੀ ਗੁੜ, ਕਦੀ ਮਾਝਾ ਦੁੱਧ, ਕਦੀ ਮੱਖਣ, ਇਹੋ ਜਿਹੀਆਂ ਚੀਜ਼ਾਂ ਰੱਖ ਦਿੰਦੀ ਸੀ। ਜਿਵੇਂ ਅੱਜ ਵੀ ਬੱਚਿਆਂ ਨੂੰ ਅਸੀਂ ਲਾਲਚ ਦਿੰਦੇ ਹਾਂ, ਤੂੰ ਇਹ ਕੰਮ ਕਰ, ਤੈਨੂੰ ਇਹ ਮਿਲੇਗਾ, ਇਨਾਮ ਦਿੰਦੇ ਹਾਂ। ਤੇ ਮਾਤਾ ਮਰੀਅਮ ਨੇ ਵੀ ਬਾਬੇ ਫਰੀਦ ਦੇ ਬਚਪਨ ਵੇਲੇ ਇਹ ਕੰਮ ਕੀਤਾ ਜੀ। ਤੇ ਜਦੋਂ ਬਾਬਾ ਫਰੀਦ ਇਹ ਲਾਲਚ ਦੇ ਹੇਠ ਨਮਾਜ਼ ਪੜ੍ਹਦੇ ਪੜ੍ਹਦੇ, ਕੁਰਾਨ ਮਜੀਦ ਨੂੰ ਪੜ੍ਹਦੇ ਪੜ੍ਹਦੇ, ਉਹਦੀ ਸਟੱਡੀ ਕਰਦੇ ਕਰਦੇ ਜਦੋਂ ਫਿਰ ਰੱਬ ਨਾਲ ਇੱਕਮਿਕ ਹੋ ਗਏ, ਫਿਰ ਉਹਨਾਂ ਨੂੰ ਇਹਨਾਂ ਦਾ ਲਾਲਚ ਨਹੀਂ ਸੀ ਰਹਿ ਗਿਆ, ਇਹਨਾਂ ਵਸਤਾਂ ਦਾ। ਇੱਥੇ ਉਹ ਸ਼ਲੋਕ ਲਿਖਦੇ ਆ, ਇੱਕ ਦੋਹਾ ਲਿਖਦੇ ਨੇ, ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ, ਸ਼ੱਕਰ ਖੰਡ ਨਿਵਾਤ ਗੁੜ, ਮੱਖਿਓ ਮਾਝਾ ਦੁੱਧ, ਸ਼ਹਿਦ ਤੇ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ। ਇਹ ਸਾਰੀਆਂ ਚੀਜ਼ਾਂ ਬੜੀਆਂ ਮਿੱਠੀਆਂ ਨੇ, ਸਾਰੀਆਂ ਬੜੀਆਂ ਸਵਾਦਲੀਆਂ ਨੇ, ਰਗੋਂ ਕਹਿੰਦਾ ਰੱਬ ਨਾ ਪੁੱਜਣ ਤੁਧ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਜਦੋਂ ਆਦਮੀ ਇਨਟਿਊਨ ਹੋ ਜਾਂਦਾ ਜੀ, ਫਿਰ ਇਹ ਵਸਤਾਂ ਦੀ ਭੁੱਖ ਨਹੀਂ ਲੱਗਦੀ। ਫਿਰ ਭੁੱਖ ਲੱਗਦੀ ਹੈ ਤੇ ਰੱਬ ਦੀ ਭੁੱਖ ਲੱਗਦੀ ਹੈ। ਫਿਰ ਪਿਆਸ ਲੱਗਦੀ ਹੈ ਤੇ ਰੱਬ ਦੇ ਉਸ ਅੰਮ੍ਰਿਤ ਦੀ, ਉਸ ਪਾਕ ਜਿਹੜਾ ਪਾਣੀ, ਪਵਿੱਤਰ ਪਾਣੀ ਹੈ, ਉਸ ਦੀ ਪਿਆਸ ਲੱਗਦੀ ਹੈ। ਫਿਰ ਨਮਾਜ਼ ਦੀ ਪਿਆਸ ਲੱਗਦੀ ਹੈ, ਫਿਰ ਅੱਲਾ ਨੂੰ ਯਾਦ ਕਰਨ ਦੀ ਪਿਆਸ ਲੱਗਦੀ ਹੈ, ਫਿਰ 5 ਵਕਤ ਦੀ ਨਹੀਂ ਲੋੜ ਦੀ ਪੈਂਦੀ ਜੀ। ਫਿਰ ਜਿਹੜਾ ਦਿਲ ਹੈ ਨਾ, ਅਸੀਂ ਜਦੋਂ ਕਹਿੰਦੇ ਨਾ ਇਨਹੇਲ ਤੇ ਐਕਸਹੇਲ, ਹਰ ਸਾਹ ਜਦੋਂ ਅੰਦਰ ਲੈਂਦੇ ਹਾਂ, ਹਰ ਸਾਹ ਜਦੋਂ ਬਾਹਰ ਕੱਢਦੇ ਹਾਂ, ਫਿਰ ਕਹਿੰਦੇ ਹਾਂ ਰੱਬ, ਵਾਹਿਗੁਰੂ, ਅੱਲਾ, ਖੁਦਾ, ਓ ਲਾਰਡ, ਓ ਰਾਮ, ਓ ਰਹੀਮ। ਫਿਰ ਅਸੀਂ ਹਰ ਸਵਾਸ ਵਿੱਚੋਂ ਉੱਠਦਿਆਂ ਬੈਠਦਿਆਂ, ਗੁਰਬਾਣੀ ਕਹਿੰਦੀ ਹੈ, ਕਹਿੰਦਾ ਰੱਬ ਨੂੰ ਯਾਦ ਕਰਨਾ ਹੈ ਹੱਸਦਿਆਂ ਖੇਡਦਿਆਂ, ਪਹਿਨਦਿਆਂ, ਕੱਪੜੇ ਪਾਉਣ ਲੱਗਿਆਂ ਵੀ, ਹੱਸਦਿਆਂ ਵੀ, ਖੇਡਦਿਆਂ ਵੀ, ਠੰਦਿਆਂ ਬਿਠੰਦਿਆਂ, ਉੱਠਦਿਆਂ ਤੇ ਬੈਠਦਿਆਂ, ਹਰ ਵੇਲੇ ਰੱਬ ਨੂੰ ਯਾਦ ਰੱਖੋ, ਹਰ ਸਵਾਸ ਸਵਾਸ ਨੂੰ ਯਾਦ ਰੱਖੋ। ਜਦੋਂ ਉਹਨੂੰ ਭੁੱਲ ਜਾਓਗੇ ਤੇ ਰਜ਼ਾ ਸਾਹਿਬ, ਫਿਰ ਸਾਡੇ ਅੰਦਰ ਹੈਵਾਨੀਅਤ ਸਵਾਰ ਹੋ ਜਾਂਦੀ ਹੈ। ਹੈਵਾਨੀਅਤ ਤੋਂ ਗੱਲ ਮੈਨੂੰ ਰਜ਼ਾ ਸਾਹਿਬ ਇੱਕ ਹੋਰ ਗੱਲ ਯਾਦ ਆ ਰਹੀ ਹੈ, ਮੈਂ ਹੈਰਾਨ ਹੁੰਦਾ ਵਾਂ। ਅੱਜ ਕੱਲ ਜਦੋਂ ਕੋਈ ਜੁਰਮ ਕਰਦਾ ਨਾ ਕੋਈ, ਤੇ ਅਸੀਂ ਲਫ਼ਜ਼ ਵਰਤਦੇ ਨੇ ਆ ਕ੍ਰਾਈਮ। ਹਰ ਜਿਹੜਾ ਆਈਨ ਹੈਗਾ, ਹਰ ਮੁਲਕ ਦਾ ਜਿਹੜਾ ਕਾਨੂੰਨ ਹੈ, ਉਸ ਮੁਲਕ ਦਾ ਸੰਵਿਧਾਨ ਹੈ, ਕੰਸਟੀਟਿਊਸ਼ਨ ਹੈ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਸ ਨੇ ਇਹ ਕ੍ਰਾਈਮ ਕੀਤੀ, ਇਹ ਕ੍ਰਿਮੀਨਲ ਹੈ, ਇਹਨੂੰ ਇਹਦੀ ਬਣਦੀ ਇਹ ਸਜ਼ਾ ਹੋਏਗੀ। ਮੈਂ ਹੈਰਾਨ ਹਾਂ ਕਿ ਸਾਰੀ ਗੁਰਬਾਣੀ ਦੇ ਵਿੱਚ ਕਿਤੇ ਜੁਰਮ ਲਫ਼ਜ਼ ਨਹੀਂ ਆਉਂਦਾ ਜੀ। ਲਫ਼ਜ਼ ਜੇ ਆਉਂਦਾ ਤੇ ਪਾਪ ਆਉਂਦਾ। ਅਸੀਂ ਲਫ਼ਜ਼ ਚ ਪਾਪ ਭੁੱਲ ਗਏ ਹਾਂ। ਇਸ ਆਈਨ ਦੇ ਵਿੱਚ, ਇਸ ਕੰਸਟੀਟਿਊਸ਼ਨ ਦੇ ਵਿੱਚ ਪਾਪ ਦੀ ਸਜ਼ਾ ਕੋਈ ਨਹੀਂ। ਕਿਸੇ ਦਾ ਕਤਲ ਕਰ ਦੇਣਾ, ਕਿਸੇ ਦੇ ਘਰ ਨੂੰ ਅੱਗ ਲਾ ਦੇਣੀ, ਕਿਸੇ ਦੀ ਧੀ ਭੈਣ ਨੂੰ ਬੇਇੱਜ਼ਤ ਕਰ ਦੇਣਾ, ਪੁਰਾਣੇ ਸਮਿਆਂ ਵਿੱਚ ਇਹ ਪਾਪ ਮੰਨੇ ਜਾਂਦੇ ਸਨ। ਅੱਜ ਪਾਪ ਦੀ ਡੈਫੀਨੇਸ਼ਨ, ਉਹ ਜਿਵੇਂ ਸਰਮ ਧਰਮ ਦੇ ਛੱਪ ਖਲੋਏ, ਮੈਨੂੰ ਲੱਗਦਾ ਇਹ ਜਿਹੜਾ ਪਾਪ ਵਰਡ ਨਾ, ਇਹ ਵੀ ਛੱਪ ਖਲੋਇਆ ਜੀ ਕਿਤੇ। ਅੱਛਾ, ਇਹ ਮੈਂ ਜਿਹੜਾ ਤੁਹਾਨੂੰ ਹੁਣੇ ਗੱਲ ਕੀਤੀ ਹੈ ਨਾ ਜੀ, ਪ੍ਰਫੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵਿਆ ਕੋਈ, ਕੋਏ ਕਰ ਸਾਈ ਸਿਉ ਪਿਰਹਣੀ, ਰੰਗ ਨਵੇਲਾ ਹੋਏ। ਇਹ ਬਾਬੇ ਫਰੀਦ ਦਾ ਸ਼ਲੋਕ ਹੈ ਜੀ। ਹੁਣ ਕਮਾਲ ਦੀ ਗੱਲ ਇੱਥੇ ਬੜੀ ਵਧੀਆ, ਇੱਕ ਗੁਰੂ ਅਰਜਨ ਦੇਵ ਨੇ ਜਦੋਂ ਬਾਣੀ ਨੂੰ ਇਹ ਇਕੱਠਿਆ ਕੀਤਾ, ਤੇ ਉਹਨਾਂ ਨੇ ਕਿਸੇ ਦੇ ਦੋਹੇ ਦੇ ਵਿੱਚ ਛੇੜਛਾੜ ਨਹੀਂ ਕੀਤੀ ਕਿ ਮੈਂ ਉਹਦੇ ਸਪੈਲਿੰਗਸ ਦੇ ਵਿੱਚ, ਉਹਦੇ ਲਫ਼ਜ਼ ਦੇ ਵਿੱਚ ਕੋਈ ਰੱਦੋ ਬਦਲ ਕਰਦੇ ਹਾਂ। ਠੀਕ, ਉਹਨਾਂ ਨੂੰ ਓਰੀਜਨਲ ਹੀ
ਉਸ ਤਰ੍ਹਾਂ ਹੀ ਰੱਖਿਆ ਹੈ। ਪਰ ਜਿੱਥੇ ਉਹਨਾਂ ਨੂੰ ਲੱਗਾ ਕਿ ਥੋੜਾ ਬਹੁਤਾ ਉਹਨਾਂ ਦਾ ਮਤਭੇਦ ਹੈਗਾ ਹੈ, ਡਿਫਰੈਂਸ ਆਫ ਓਪੀਨੀਅਨ ਹੈ, ਉੱਥੇ ਉਹਨਾਂ ਨੇ ਇੱਕ ਆਪਣਾ ਸ਼ਲੋਕ ਹੋਰ ਨਾਲ ਲਿਖ ਦਿੱਤਾ ਹੈ ਕਲੈਰਿਟੀ ਵਾਸਤੇ, ਕਿ ਜਿਵੇਂ ਗੁਰੂ ਕਿਵੇਂ ਸੋਚਦਾ ਹੈ। ਤੀਸਰੇ ਗੁਰੂ ਸਾਹਿਬ ਨੇ ਉਹਦਾ ਜਵਾਬ ਦਿੱਤਾ ਹੈ। ਉਹ ਕਹਿੰਦੇ ਨੇ ਫਰੀਦਾ, ਉਹਨੂੰ ਫਰੀਦ ਨੂੰ ਐਡਰੈਸ ਕਰ ਰਹੇ ਨੇ, ਕਹਿੰਦੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਚਾਹੇ ਕਾਲੀ ਚ ਗਾ ਤੇ ਚਾਹੇ ਧੌਲੀ ਚ ਗਾ, ਉਹ ਰੱਬ ਇੱਕੋ ਹੀ ਹੈ। ਤਾਂ ਵੀ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ। ਜ਼ਿੰਦਗੀ ਵਿੱਚ ਪਤਾ ਨਹੀਂ ਕਿਸ ਵੇਲੇ ਟਰਨਿੰਗ ਪੁਆਇੰਟ ਆ ਜਾਵੇ ਜੀ। ਔਰ ਇਸ ਗੱਲ ਦੀ ਤਾਰੀਖ ਗਵਾਹ ਹੈ, ਵੱਡੇ ਵੱਡੇ ਜਿਹੜੇ ਅਹੰਕਾਰੀ ਲੋਕ ਨੇ, ਵੱਡੇ ਵੱਡੇ ਜ਼ਾਲਮ ਤਸ਼ੱਦਦ ਕਰਨ ਵਾਲੇ ਲੋਕ ਨੇ, ਉਹਨਾਂ ਦੇ ਲਾਈਫ ਦੇ ਵਿੱਚ ਕਈ ਵਾਰੀ ਟਰਨਿੰਗ ਪੁਆਇੰਟ ਆਇਆ ਕਿ ਰਾਜ ਭਾਗ ਛੱਡ ਕੇ ਇੱਕਦਮ ਉਹ ਬਾਹਰ ਨਿਕਲ ਗਏ ਨੇ ਸੰਨਿਆਸੀਆਂ ਵਾਂਗ। ਰਾਜਾ ਅਸ਼ੋਕ ਦੀ ਵੀ ਮਿਸਾਲ ਸਾਡੇ ਸਾਹਮਣੇ ਹੈ। ਉਹ ਸਾਰਾ ਰਾਜ ਭਾਗ ਛੱਡ ਕੇ ਫਕੀਰ ਬਣ ਕੇ ਬਾਹਰ ਨਿਕਲ ਗਿਆ ਸੀ। ਸੋ ਉਹਨਾਂ ਦਾ ਇਹ ਅੱਗੋਂ ਜਵਾਬ ਹੈ ਉਹਨਾਂ ਨੂੰ, ਬਾਬੇ ਫਰੀਦ ਨੂੰ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ, ਆਪਣਾ ਲਾਇਆ ਪ੍ਰੇਮ ਨਾ ਲੱਗੀ। ਆਪਣੇ ਕਹਿੰਦੇ ਪਿਆਰ ਨਹੀਂ ਰੱਬ ਨਾਲ ਲੱਗਦਾ, ਜੇ ਲੋਚਾ ਸਭ ਕੋਏ, ਜੇ ਹਰ ਬੰਦਾ ਚਾਹਵੇ ਤੇ। ਇਹ ਪ੍ਰੇਮ ਪਿਆਲਾ ਖਸਮ ਦਾ, ਇਹ ਰੱਬ ਦੀ ਮਰਜ਼ੀ ਹੈ, ਖਸਮ ਦਾ ਪਿਆਲਾ ਹੈ, ਜਿਸ ਭਾਵੇ ਤਿਸ ਦੇ। ਜਿਹਦੇ ਤੇ ਉਹ ਮਿਹਰਬਾਨ ਹੋਵੇ ਉਹਨੂੰ ਉਹ ਦੇ ਦਿੰਦਾ। ਫਿਰ ਗੱਲ ਕਰੀਏ ਜੀ ਇੱਕ ਹੋਰ ਫਰੀਦ ਦੇ, ਬਾਬੇ ਫਰੀਦ ਦੇ ਦੋਹੇ ਦੀ। ਉਹ ਕਹਿੰਦੇ ਨੇ ਇਹ ਸਾਰੇ ਰਜ਼ਾ ਸਾਹਿਬ ਪ੍ਰਵਰਬ ਬਣ ਚੁੱਕੇ ਨੇ, ਈਡੀਅਮ ਬਣ ਚੁੱਕੇ ਨੇ। ਬਾਬਾ ਜੀ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀਏ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਠ ਨਾ ਕੋਏ। ਮਿੱਟੀ ਵਰਗਾ ਵੱਡਾ ਹੀ ਕੋਈ ਨਹੀਂ ਜੀ ਜੀ, ਇਹਨੂੰ ਨਾ ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਠ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇੱਕ ਹੋਰ ਦੋਹਾ ਜੀ ਉਹਨਾਂ ਦਾ, ਜਿਹੜਾ ਉਹਨਾਂ ਦੇ ਨਾਲ ਬੜੀ ਸਿਮਿਲੈਰਿਟੀ ਹੈ ਬਾਬਾ ਬੁੱਲੇ ਸ਼ਾਹ ਨਾਲ ਵੀ। ਆਮ ਤੌਰ ਤੇ ਅਸੀਂ ਰੱਬ ਨੂੰ ਲੱਭਣ ਤੁਰ ਪੈਂਦੇ ਹਾਂ ਬਾਹਰ ਜੰਗਲਾਂ ਵਿੱਚ, ਪਹਾੜਾਂ ਵਿੱਚ, ਕੁੰਦਰਾਂ ਵਿੱਚ, ਗੁਫਾਵਾਂ ਵਿੱਚ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੈ ਹੈ, ਕੀ ਲੋੜ ਹੈ ਤੈਨੂੰ ਜੰਗਲਾਂ 'ਚ ਘੁੰਮਣ ਦੀ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ। ਕੰਡੇ ਮੋੜਦਾ ਫਿਰਦਾ ਏ, ਵਸੀ ਰੱਬ ਹੀ ਆਲੀ ਹੈ। ਜੰਗਲ ਕਿਆ ਡੁੱਡੇ, ਰੱਬ ਦੇ ਤੇਰੇ ਦਿਲ ਵਿੱਚ ਵਸਦਾ ਪਿਆ, ਬਾਹਰ ਕੀ ਲੱਭਣ ਡਿਆ, ਜੰਗਲ 'ਚ ਕੀ ਲੱਭ ਰਿਹਾ। ਦੇਖੋ ਬਾਬਾ ਬੁੱਲਾ ਸ਼ਾਹ ਵੀ ਇਹੀ ਕਹਿ ਰਿਹਾ ਕਿ ਜੇ ਰੱਬ ਮਿਲਦਾ ਜੰਗਲ ਵੇਲੇ, ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਵਿੱਚ। ਹਾਂਜੀ, ਉਹ ਦੇਖੋ ਕਿੰਨੇ ਕੁਝ ਇਹਨਾਂ ਦੇ ਹੈ ਡਿਫਰੈਂਸ ਆਫ ਓਪੀਨੀਅਨ। ਇਨ ਕੁਝ ਲੋਕ ਇਸ ਨੂੰ ਬੁੱਲੇ ਸ਼ਾਹ ਦਾ ਕਲਾਮ ਕਹਿੰਦੇ ਨੇ, ਔਰ ਬੁੱਲੇ ਸ਼ਾਹ ਮੋਸਟਲੀ ਹਜ਼ਰਤ ਸੁਲਤਾਨ ਬਾਹੂ ਦਾ ਕਲਾਮ ਪਸੰਦ ਕਰਦੇ। ਠੀਕ ਹੈ ਜੀ। ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ ਹੋ, ਡੱਡੀਆਂ ਮੱਛੀਆਂ ਮੱਛੀਆਂ ਹੋ, ਇਹ ਕਲਾਮ ਮੋਸਟਲੀ ਜਿਹੜਾ ਹੈ ਉਹ ਹਜ਼ਰਤ ਸੁਲਤਾਨ ਬਾਹੂ ਨਾਲ ਜੀ। ਅੱਛਾ ਜੀ, ਅੱਛਾ ਜੀ, ਮਿਹਰਬਾਨੀ ਜੀ। ਰਜ਼ਾ ਸਾਹਿਬ ਜਿਹੜੀ ਸਾਡੀ ਪੱਗ ਹੈ ਨਾ ਜੀ, ਤੁਸੀਂ ਪਿੱਛੇ ਜੇ ਪੰਜਾਬੀ ਡੇ ਮਨਾਇਆ, ਸਾਰਿਆਂ ਦੇ ਸਿਰਾਂ ਦੇ ਉੱਤੇ ਪੱਗਾਂ ਏਡੀਆਂ ਸੋਹਣੀਆਂ ਸਜਦੀਆਂ ਸਨ, ਪੰਜਾਬ ਕਲਚਰ ਦੇ। ਤੇ ਤੁਹਾਡਾ ਜੀ ਬੜਾ ਵੱਡਾ ਐਫਰਟ ਹੈ, ਉਹਦੀ ਤੁਹਾਨੂੰ ਮੁਬਾਰਕ ਵੀ ਦੇਣੀ ਚਾਹੁੰਦਾ। ਪਰ ਦੇਖੋ ਜਿਹੜੀ ਪੱਗ ਦੀ ਗੱਲ ਹੈ ਨਾ, ਇਹ ਪੱਗ ਇੱਕ ਇੱਜ਼ਤ ਦੀ ਗੱਲ ਹੈ ਜੀ, ਇੱਜ਼ਤ ਤੇ ਆਬਰੂ ਦੀ ਗੱਲ ਹੈ। ਇਹ ਹਰ ਇਨਸਾਨ ਦੇ ਉੱਤੇ ਜਦੋਂ ਪੱਗ ਹੁੰਦੀ ਹੈ ਨਾ, ਇਹ ਇੱਕ ਤਾਜ ਹੈ, ਮੁਕਟ ਹੈ, ਇੱਕ ਕਰਾਊਨ ਹੈ ਸਾਡੇ ਸਿਰਾਂ ਦੇ ਉੱਤੇ। ਤੇ ਅਸੀਂ ਆਮ ਤੌਰ ਤੇ ਧੀਆਂ ਬੇਟੀਆਂ ਨੂੰ, ਭੈਣਾਂ ਨੂੰ ਕਹਿੰਦੇ ਆ ਮੇਰੀ ਪੱਗ ਦੀ ਲਾਜ ਰੱਖੀ। ਜੀ ਜੀ, ਸਿਰ ਤੇ ਪੱਗ ਭਾਵੇਂ ਨਾ ਹੋਵੇ, ਪਰ ਪੱਗ ਇੱਕ ਸਿੰਬੋਲਿਕ ਬਣ ਗਈ ਹੈ, ਮੇਰੀ ਪੱਗ ਨੂੰ ਦੀ ਲਾਜ ਰੱਖੀ।
ਮੇਰੀ ਪੱਗ ਨੂੰ ਮੈਲ ਨਾ ਲੱਗ ਜਾਏ। ਜੀ ਜੀ ਫਿਰ ਦੇਖੋ ਭਗਤ ਸਿੰਘ ਦਾ ਪਗੜੀ ਸੰਭਾਲੋ ਜੱਟਾ, ਜੀ ਜੀ ਪੂਰੀ ਪਗੜੀ ਸੰਭਾਲ ਹੋਏ। ਜੀ ਜਦੋਂ ਇੱਕ ਆਦਮੀ ਆਪਣੀ ਪੱਗ ਲਾ ਕੇ ਗੋਰਿਆਂ ਦੇ ਪੈਰ ਰੱਖਣ ਲੱਗਾ ਹੈ, ਬਰਤਾਨਵੀ ਹਕੂਮਤ ਦੇ ਤੇ ਰੋਕ ਲਿਆ ਉਹਨੇ ਕਿ ਪੱਗ ਨਹੀਂ ਰੱਖਣੀ ਥੱਲੇ, ਪਗੜੀ ਸੰਭਾਲੋ ਜੱਟਾ। ਆਪ ਇਹ ਅਣਖ ਦੀ ਗੱਲ ਹੈ, ਜੀ ਜੀ ਪੂਰੀ ਇੱਜ਼ਤ ਆਬਰੂ ਦੀ। मूवमेंट चली है पगड़ी संभाल movement। ਬਿਲਕੁਲ ਜੀ, ਇਹ ਇੱਕ ਇੱਜ਼ਤ ਆਬਰੂ ਦੀ ਗੱਲ ਹੈ। ਤੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਇਬਾਦਤ ਕਰਨ ਲੱਗਾ ਵਾਂ, ਨਮਾਜ਼ ਕਰਨ ਲੱਗਾ ਵਾਂ, ਬਾਹਰ ਬੈਠਾ ਵਾਂ, ਕਿਤੇ ਮਿੱਟੀ ਹੈ ਉੱਥੇ ਲੱਗੀ ਹੋਈ, ਪੱਗ ਨੂੰ ਕਿਤੇ ਮਿੱਟੀ ਨਾ ਲੱਗ ਜਾਏ। ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ, ਕਿਤੇ ਮੱਥਾ ਟੇਕਣ ਲੱਗਿਆ ਨੀਵੇਂ ਸਿਰ ਕਰਦਿਆਂ ਕੋਈ ਚਿੱਕੜ ਨਾ ਲੱਗ ਜਾਏ, ਕੋਈ ਮਿੱਟੀ ਘਟਾ ਨਾ ਲੱਗ ਜਾਏ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ, ਗਹਿਲਾ ਰੂਹ ਨਾ ਜਾਣੀ। ਇਹ ਜਿਹੜਾ ਮੇਰੀ ਰੂਹ ਹੈ ਨਾ, ਮੇਰੀ ਮੂਰਖ ਰੂਹ ਹੈ, ਗਹਿਲਾ ਮੇਰੀ ਮੂਰਖ ਰੂਹ ਜਿਹੜੀ ਹੈ, ਆਤਮਾ ਜਿਹੜੀ ਹੈ, ਉਹ ਨਹੀਂ ਜਾਣਦੀ, ਸਿਰ ਪੀ ਮਿੱਟੀ ਖਾਏ। ਜਦੋਂ ਮੈਂ ਦਫਨ ਹੋਣਾ ਹੈ ਉਦੋਂ ਤੇ ਮੇਰੇ ਸਿਰ ਨੂੰ ਮਿੱਟੀ ਨੇ ਖਾਣਾ ਜੀ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਪੀ ਮਿੱਟੀ ਖਾਏ। ਸੋ ਬਾਬੇ ਫਰੀਦ ਦੀ ਦੇਖੋ ਜੀ, ਜਿੰਨਾ ਉਹਨਾਂ ਨੂੰ ਗਾਈਏ, ਜਿੰਨਾ ਉਹਨਾਂ ਨੂੰ ਪੜ੍ਹੀਏ, ਓਨਾ ਹੀ ਸਵਾਦ ਹੋ ਜਾਈਦਾ ਜੀ। ਸ਼ੁਕਰੀਆ। ਫਿਰ ਜੀ 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 ਤੁਸੀਂ ਗੱਲ ਕਰਨਾ ਚਾਹ ਰਹੇ, ਪਲੀਜ਼ ਕਰੋ ਜੀ। ਮੈਂ ਜੀ ਸਾਦਗੀ ਦੇਖੋ ਉਹਨਾਂ 'ਚ ਇੰਨੀ ਹੈ, ਏਡੇ ਵੱਡੇ ਫਕੀਰਾਨਾ ਸ਼ਖਸੀਅਤ ਦੇ ਮਾਲਕ, ਉੱਚੇ ਇਖਲਾਕ ਦੇ ਮਾਲਕ ਇਨਸਾਨ, ਜ਼ਿੰਦਗੀ ਸਾਦੀ ਰੱਖੀ ਇੰਨੀ, ਆਪਣੀ ਵੀ ਤੇ ਲੋਕਾਂ ਨੂੰ ਕੀ ਮਦਦ ਦੇ ਰਹੇ ਨੇ, ਕੀ ਅਕਲ ਦੇ ਰਹੇ ਨੇ। ਕਹਿੰਦੇ ਨੇ ਰੁੱਖੀ ਸੁੱਕੀ ਖਾਏ ਕੈ। ਅੱਜ ਅਸੀਂ ਮੁਆਫ ਕਰਨਾ, ਘਰ ਵੜਦੇ ਆ ਬਾਹਰੋਂ ਕੰਮ ਤੋਂ, ਬੇਗਮ ਸਾਹਿਬਾ ਕੀ ਬਣਾਇਆ ਅੱਜ? ਉਹ ਕਹੇਗੀ ਜੀ ਦਾਲ ਫੁਲਕਾ ਗੋਸ਼ਤ। ਨਹੀਂ ਇਹ ਤੇ ਬੜਾ ਥੋੜਾ ਹੈ, ਹੋਰ ਕੁਝ ਨਹੀਂ ਹੈਗਾ। ਆਲਵੇਜ਼ ਲੁਕਿੰਗ ਫਾਰ ਕੇ ਹੋਰ ਕੀ ਹੈਗਾ। ਜਿੰਨਾ ਚਿਰ ਟੇਬਲ ਤੇ 10 ਸਬਜ਼ੀਆਂ ਨਾ ਹੋਣ, ਜੀ ਜੀ ਪੇਟ ਦੀ ਭੁੱਖ ਭਾਵੇਂ ਮਿਟ ਜਾਏ, ਦਿਮਾਗ ਦੀ ਭੁੱਖ ਨਹੀਂ ਮਿਟਦੀ ਜੀ। ਤੇ ਬਾਬਾ ਫਰੀਦ ਕਹਿੰਦਾ ਰੁੱਖੀ ਸੁੱਕੀ ਖਾਏ ਕੈ, ਠੰਡਾ ਪਾਣੀ ਪੀਓ, ਸੁੱਕਾ ਟੁਕੜ ਖਾ ਲਓ ਸਵੇਰ ਦਾ ਜਿਹੜਾ ਬਚਿਆ ਹੋਇਆ ਜੀ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੀ ਜੀ ਵਾਹ ਵਾਹ। ਗੁਆਂਢੀਆਂ ਦੀ ਪਲੇਟ 'ਚ ਵੇਖ ਕੇ ਜੀ ਨਾ ਤਰਸਾ ਆਪਣਾ। ਜੇ ਮੈਂ ਰੈਸਟੋਰੈਂਟ ਗਿਆ ਵਾਂ ਤੇ ਮੇਰੀ ਤੌਫੀਕ ਹੈਗੀ ਹੈ ਘੱਟ ਖਾਣ ਦੀ, ਜੇਬ ਦੇ ਵਿੱਚ ਪੈਸੇ ਬਹੁਤੇ ਨਹੀਂ ਹੈਗੀ ਬਹੁਤਾ ਲੰਬਾ ਆਰਡਰ ਕਰਨ ਦੀ, ਦੂਜੀ ਟੇਬਲ ਤੇ ਮੇਰੇ ਦੋਸਤ ਬੈਠੇ ਨੇ, ਉਹਨਾਂ ਨੇ ਆਰਡਰ ਕਰਤਾ ਬਹੁਤ ਰਿਚ ਫੂਡ, ਉਹਨਾਂ ਨੂੰ ਵੇਖ ਕੇ ਤਰਸਾਂ ਵੀ ਨਾ ਤੇ ਆਪਣੀ ਤੌਫੀਕ ਤੋਂ ਵੱਧ ਆਰਡਰ ਵੀ ਨਾ ਕਰਾਂ। ਇਹ ਉਹਨਾਂ ਸਾਰਿਆਂ ਲੋਕਾਂ ਲਈ ਅੱਜ ਵੀ ਪੂਰਾ ਇਹ ਤੇ ਅਮਲ ਦਰਾਮਦ ਕਰਨ ਦੀ ਲੋੜ ਹੈ ਜੀ। ਫਰੀਦਾ ਰੁੱਖੀ ਸੁੱਕੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਮੈਨੂੰ ਰਜ਼ਾ ਸਾਹਿਬ ਇੱਥੇ ਇੱਕ ਗੱਲ ਯਾਦ ਆ ਗਈ ਹੈ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਭਾਰਤ ਦੇ ਵਿੱਚ ਪੁਰਾਣੇ ਜਿਹੜੇ ਬਹੁਤ ਸਨ ਨਾ ਮਲਟੀ ਮਿਲੀਅਨਰ ਲੋਕ, ਉਹ ਪੁਰਾਣੇ ਦੋ ਨਾਂ ਹੁੰਦੇ ਸਨ ਜੀ, ਟਾਟਾਸ ਤੇ ਬਿਰਲਾਸ ਜੀ। ਅੱਜ ਕੱਲ ਅੰਬਾਨੀ ਤੇ ਅਡਾਨੀ ਦਾ ਨਾਮ ਬਣਿਆ ਜੀ। ਜਿਹੜਾ ਟਾਟਾ ਸੀ ਉਹ ਆਪਣੇ ਜ਼ਮਾਨੇ ਦਾ ਜਾਂ ਉਹ ਸਭ ਤੋਂ ਵੱਡਾ ਸ਼ਾਹੂਕਾਰ ਸੀ, ਤੇ ਜਾਂ ਬਿਰਲਾ ਉਹ ਸਭ ਤੋਂ ਵੱਡੇ ਸ਼ਾਹੂਕਾਰ ਸਨ। ਟਾਟਾ ਇੱਕ ਵਾਰੀ ਜਰਮਨੀ ਜਾਂਦਾ ਹੈ, ਫਰੈਂਕਫਰਟ ਉਤਰਦਾ ਹੈ, ਨਾਲ ਉਹਦਾ ਅਮਲਾ ਵੀ ਨਾਲ ਸੀ। ਕਿਸੇ ਰੈਸਟੋਰੈਂਟ 'ਚ ਵੜ ਜਾਂਦੇ ਨੇ ਖਾਣਾ ਖਾਣ ਵਾਸਤੇ। ਉੱਥੇ ਵੇਖਦੇ ਨੇ ਕਿ ਹਰ ਇੱਕ ਰੈਸਟੋਰੈਂਟ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਹੋਏ ਨੇ ਖਾਣਾ ਖਾ ਰਹੇ ਨੇ, ਉਹਨਾਂ ਦੀਆਂ ਪਲੇਟਾਂ 'ਚ ਬੜਾ ਥੋੜਾ ਖਾਣਾ ਸੀ। ਤੇ ਇਹਨੇ ਆਰਡਰ ਕੀਤਾ ਬੜਾ ਲਜ਼ੀਜ਼ ਖਾਣੇ, ਔਰ ਕਿੰਨਾ ਕੁਝ ਆਰਡਰ ਕਰ ਦਿੱਤਾ।
ਲੋਕ ਹਾਲੀ ਬੈਠੇ ਨੇ ਤੇ ਇਹਨੇ ਸਾਰਿਆਂ ਦਾ ਬਿੱਲ ਦੇ ਦਿੱਤਾ ਕਿ ਚਲੋ ਥੋੜਾ ਥੋੜਾ ਹੀ ਲੋਕੀ ਖਾ ਰਹੇ ਨੇ, ਕਿਹੜਾ ਫਰਕ ਪੈਣਾ ਮੈਨੂੰ, ਮੇਰੇ ਕੋਲ ਪੈਸਾ ਕਾਫੀ ਹੈ, ਅੱਜ ਇਹ ਚੰਗਾ ਕੰਮ ਕਰ ਜਾਵਾਂ ਮੈਂ। ਪੈਸਾ ਦੇ ਦਿੱਤਾ, ਸਾਰਿਆਂ ਦੇ ਬਿੱਲ ਧਾਰਦੇ, ਉਹਨਾਂ ਨੇ ਗਾਹਕਾਂ ਨੇ, ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਕੀਤਾ ਥੈਂਕ ਯੂ ਵੈਰੀ ਮਚ, ਤੇਰੀ ਮਿਹਰਬਾਨੀ ਵੀ, ਬੜਾ ਦਿਆਲੂ ਹੈ ਤੂੰ। ਤੇ ਜਦੋਂ ਜਾਣ ਲੱਗਾ ਉਹਨਾਂ ਵਿੱਚੋਂ ਲੋਕਾਂ ਨੇ ਰੋਕ ਲਿਆ, ਕਹਿੰਦੇ ਤੂੰ ਜਾ ਨਹੀਂ ਸਕਦਾ, ਤੂੰ ਇਹ ਜਿਹੜਾ ਖਾਣਾ ਵਿੱਚ ਛੱਡ ਕੇ ਨਾ ਆਪਣਾ ਪਲੇਟ ਵਿੱਚ, ਇਹ ਤੂੰ ਛੱਡ ਕੇ ਨਹੀਂ ਜਾ ਸਕਦਾ। ਉਹ ਕਹਿੰਦਾ ਮੇਰਾ ਖਾਣਾ ਮੈਂ ਆਰਡਰ ਕੀਤਾ ਹੈ, ਮੇਰੇ ਪੈਸੇ ਨੇ, ਬਟ ਬਿਗ ਡੀਲ। ਉਹ ਕਹਿੰਦੇ ਨਹੀਂ, ਇਸ ਮੁਲਕ ਦਾ ਕਾਨੂੰਨ ਹੈ, ਤੂੰ ਇੱਥੋਂ ਜਾ ਨਹੀਂ ਸਕਦਾ। ਉਹ ਮੈਨੇਜਰ ਨੂੰ ਬੁਲਾਉਂਦੇ ਨੇ, ਮੈਨੇਜਰ ਆਉਂਦਾ ਹੈ, ਉਹਨੂੰ 400 ਯੂਰੋ ਉਹਨੂੰ ਜੁਰਮਾਨਾ ਕੀਤਾ ਜਾਂਦਾ ਜੀ ਔਨ ਦਾ ਸਪੌਟ। ਖਾਣਾ ਝੂਠਾ ਛੱਡਣ ਦਾ। ਉਹ ਫਿਰ ਪੁੱਛਦਾ, ਕਹਿੰਦਾ ਗੱਲ ਕੀ ਹੈ, ਤੁਸੀਂ ਤੇ ਬੜੇ ਅਮੀਰ ਮੁਲਕ ਹੋ। ਤੇ ਕਹਿੰਦਾ ਅਸੀਂ ਅਮੀਰ ਇਸ ਕਰਕੇ ਆ ਕਿ ਅਸੀਂ ਖਾਣਾ ਵੇਸਟ ਨਹੀਂ ਕਰਦੇ। ਤੁਸੀਂ ਲੋਕ ਖਾਣਾ ਵੇਸਟ ਬੜਾ ਕਰਦੇ ਹੋ ਤੇ ਤਾਈਓ ਤੁਹਾਡੇ ਮੁਲਕ ਵਿੱਚ ਗਰੀਬ ਭੁੱਖਾ ਬੜਾ ਮਰਦਾ ਹੈ। ਰਾਤ ਨੂੰ ਕੋਈ ਇੱਕ ਡੰਗ ਦੀ ਰੋਟੀ ਵੀ ਨਹੀਂ ਕਿਸੇ ਨੂੰ ਨਸੀਬ ਹੁੰਦੀ, ਕੋਈ ਖਾਲੀ ਪਾਣੀ ਪੀ ਕੇ ਹੀ ਢਿੱਡ ਨੂੰ ਝੁਲਸਾ ਲੈਂਦਾ। ਸਾਡੇ ਮੁਲਕ ਦਾ ਇਹ ਕਾਇਦਾ ਨਹੀਂ। ਤੇ ਉਹਨੂੰ ਇੰਨਾ ਲੈਕਚਰ ਮਿਲਿਆ ਟਾਟੇ ਰਤਨ ਨੂੰ, ਰਤਨ ਉਹਦਾ ਨਾਂ ਹੈ, ਰਤਨ ਟਾਟਾ। ਉਹ ਜਦੋਂ ਵਾਪਸ ਆਇਆ ਆਪਣੇ ਮੁਲਕ ਵਿੱਚ, ਇਟ ਵਾਜ਼ ਅ ਟਰਨਿੰਗ ਪੁਆਇੰਟ ਇਨ ਹਿਜ਼ ਲਾਈਫ। ਯੂ ਟਰਨ ਮਾਰਿਆ। ਅੱਜ ਉਹੀ ਰਤਨ ਟਾਟਾ ਬਹੁਤ ਸਾਰੀਆਂ ਜਿਹੜੀਆਂ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਪੈਸਾ ਦਿੰਦਾ ਹੈ, ਔਰ ਆਪਣੀ ਜ਼ਿੰਦਗੀ ਉਹਨੇ ਬੜੀ ਸਿੰਪਲ ਕਰ ਲਈ ਹੈ ਜੀ। ਪਰ ਦੇਖੋ ਇਹ ਗੱਲ ਬਾਬੇ ਫਰੀਦ ਨੇ 800 ਸਾਲ ਤੋਂ ਪਹਿਲਾਂ ਕਹੀ ਹੈ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਬਾਬਾ ਫਰੀਦ ਜੀ ਕਿਸੇ ਥਾਂ ਤੇ ਜਾ ਰਹੇ ਨੇ। ਪੁਰਾਣੇ ਜ਼ਮਾਨਿਆਂ 'ਚ ਘੜੀਆਂ ਜਦੋਂ ਨਹੀਂ ਸਨ ਹੁੰਦੀਆਂ, ਚੌਂਕਾਂ ਵਿੱਚ ਲੋਕਾਂ ਕੋਲ ਘੜਿਆਲ ਹੁੰਦਾ ਸੀ, ਤੇ 4 ਵਜੇ ਤੇ 4 ਘੜਿਆਲ ਤੇ ਖੜਕਾ ਦਿੱਤੇ। ਤੇ ਬਾਬਾ ਫਰੀਦ ਇੱਕ ਦਿਨ ਕਹਿੰਦਾ ਦਰ ਦਰਵਾਜੇ ਜਾਏ ਕਿਸੇ ਦਰਵਾਜੇ ਤੇ ਗਿਆ, ਕਿਉਂ ਡਿੱਠੋ ਘੜਿਆਲ, ਇਹ ਨਿਰਦੋਸ਼ਾਂ ਮਾਰੀ ਹੈ, ਇਹਨੇ ਕਸੂਰ ਕੋਈ ਨਹੀਂ ਕੀਤਾ, ਇਹ ਨਿਰਦੋਸ਼ਾਂ ਮਾਰੀ ਹੈ, ਹਮ ਦੋਸਾਂ ਦਾ ਕੀ ਹਾਲ। ਅਸੀਂ ਤੇ ਦੋਸਾਂ ਨਾਲ ਭਰੇ ਹੋਏ ਹਾਂ। ਜ਼ਿੰਦਗੀ 'ਚ ਕਿੰਨੀਆਂ ਹੀ ਗਲਤ ਗੱਲਾਂ ਕਰਦੇ ਹਾਂ, ਕਿੰਨੀਆਂ ਕਰਤੂਤਾਂ ਕਰਦੇ ਹਾਂ, ਸਾਡਾ ਕੀ ਹਾਲ ਹੋਏਗਾ। ਉੱਥੇ ਜਾ ਕੇ ਫਿਰ ਉਹ ਕਹਿੰਦਾ ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਕਿੰਨੀ ਨਿਮਰਤਾ ਤੇ ਕਿੰਨੀ ਹਲੀਮੀ ਹੈ। ਇਹਨੇ ਉੱਚੇ ਫਕੀਰ ਦੀ, ਜਿਹਨੂੰ 800 ਸਾਲ ਤੋਂ ਬਾਅਦ ਵੀ ਉਹ ਰਹਿੰਦੀ ਹਯਾਤੀ ਤੱਕ, ਰਹਿੰਦੀ ਦੁਨੀਆ ਤੱਕ ਉਹਨੂੰ ਮੰਨਿਆ ਜਾਏਗਾ, ਉਹਦੇ ਕਲਾਮ ਨੂੰ ਕਾਇਦਾ ਅਦਬ ਦਿੱਤਾ ਜਾਏਗਾ, ਸਤਿਕਾਰ ਦਿੱਤਾ ਜਾਏਗਾ। ਬਾਬਾ ਫਰੀਦ ਹਮੇਸ਼ਾ ਜਿਉਂਦਾ ਰਹੇਗਾ ਜੀ। ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਤੇ ਮੈਨੂੰ ਮੌਕਾ ਦਿੱਤਾ ਹੈ ਬਾਬੇ ਫਰੀਦ ਦੇ ਬਾਰੇ ਜਾਣਕਾਰੀ ਥੋੜੀ ਜਿਹੀ ਸਾਂਝੀ ਕਰਨ ਲਈ ਜੀ। ਤੁਹਾਡਾ ਬਹੁਤ ਸ਼ੁਕਰੀਆ। ਇਹ ਗੱਲਾਂ ਬੜੇ ਘੱਟ ਲੋਕਾਂ ਤੋਂ ਮਿਲਦੀਆਂ ਨੇ। ਬਾਕੀ ਆਮ ਟੌਪਿਕਸ ਤੇ ਡਿਸਕਸ ਬਹੁਤ ਸਾਰੇ ਦੋਸਤ ਕਰ ਲੈਂਦੇ ਆ, ਲੇਕਿਨ ਇਹਨਾਂ ਤੇ ਕੋਈ ਨਹੀਂ ਕਰਦਾ। ਤੇ ਤੁਹਾਡਾ ਬਹੁਤ ਸ਼ੁਕਰੀਆ ਜੀ। ਸਦਾ ਮਿਹਰਬਾਨੀ ਜੀ, ਚੰਗਾ ਜੀ, ਰੱਬ ਰੱਖੇ ਜੀ।